ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁੰਬੀ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਜਿਹੜੇ ਖਰੀਦ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਟਰੱਕ ਵਾਸ਼ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਤੇ ਹੁਣ ਮੰਡੇਰਾ ਦੇ ਵਿੱਚ ਨਵੀਂ ਲੋਕੇਸ਼ਨ ਇਹਨਾਂ ਦੀ ਖੁੱਲ੍ਹ ਚੁੱਕੀ ਹੈ। ਇਸ ਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਨਿੰਮਾ ਸਹੋਤਾ ਉਹਨਾਂ ਨੂੰ ਕਾਲ ਕਰੋ 209-277-1013 2092771013 ਤੇ ਨਾਲ ਦੇ ਨਾਲ ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸਾਡੇ ਬਜ਼ੁਰਗ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪਾਕਿਸਤਾਨੀ ਕਹਿੰਦੇ ਇੱਕ ਹੋਸਟ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਦੇਖੋ, ਬੜੀ ਇੱਕ ਉੱਥੇ ਤਰਾਸਦੀ ਵਾਪਰੀ ਆ। ਇੱਕ 8 ਸਾਲ ਦੀ ਮਾਸੂਮ ਬੱਚੀ ਜਿਹਦਾ ਮਾਂ ਪਿਓ ਅਰਬ ਕੰਟਰੀ ਦੇ ਵਿੱਚ, ਇਹਨਾਂ ਦੀ ਕੋਈ ਮੁਸਲਮਾਨਾਂ ਦੀ ਰੀਤ ਹੈ, ਉਮਰਾ ਕਰਨ ਜਾਂਦੇ, ਜਿੱਦਾਂ ਇਹਨਾਂ ਦਾ ਕੋਈ ਤੀਰਥ ਸਥਾਨ ਹੈ, ਉਹਦੀ ਜ਼ਿਆਰਤ ਕਰਨ ਜਾਂਦੇ ਆ। ਮਾਂ ਪਿਓ ਉੱਥੇ ਗਿਆ ਸੀਗਾ, ਪਿੱਛੋਂ ਉਸ ਬੱਚੀ ਦੇ ਨਾਲ ਦਰਿੰਦਗੀ ਹੋ ਗਈ। ਉਸ ਸਮੇਂ ਹੋਈ ਜਦੋਂ ਉਹ ਟਿਊਸ਼ਨ ਜਾਂਦੀ ਪਈ ਸੀਗੀ। ਕਿਸੇ ਨੇ ਵਰਗਲਾ ਲਿਆ ਜਾਂ ਕਿਸੇ ਨੇ ਉਹਨੂੰ ਅਗਵਾ ਕਰ ਲਿਆ। ਹਾਲੇ ਤੱਕ ਇਹ ਸਭ ਕੁਝ ਅਸਪਸ਼ਟ ਆ, ਕੁਛ ਵੀ ਪਤਾ ਨਹੀਂ ਲੱਗ ਸਕਿਆ। ਪਰ ਉਸ ਬੱਚੀ ਨੂੰ ਫਿਰ ਰੇਪ ਕਰਨ ਤੋਂ ਬਾਅਦ ਮਾਰ ਕੇ ਇੱਕ ਕੂੜੇ ਦੇ ਢੇਰ 'ਚ ਸੁੱਟ ਦਿੱਤਾ ਗਿਆ। ਕਸੂਰ ਦੀ ਗੱਲ ਆ, ਜਾਨੀ ਲਹਿੰਦੇ ਪੰਜਾਬ ਦੇ ਕਸੂਰ ਜ਼ਿਲ੍ਹੇ ਦੀ ਗੱਲ ਆ। ਤਾਂ ਉਸ ਤੋਂ ਬਾਅਦ ਉੱਥੇ ਪਾਕਿਸਤਾਨ ਦੇ ਵਿੱਚ ਮਾਹੌਲ ਵੈਸਾ ਹੀ ਬਣ ਗਿਆ ਜਿੱਦਾਂ ਸਾਡੇ ਇੱਥੇ ਨਿਰਭਇਆ ਕਾਂਡ ਤੋਂ ਬਣਿਆ ਸੀਗਾ ਜੀ। ਲੋਕ ਸੜਕਾਂ ਤੇ ਆ ਗਏ ਆ, ਲੋਕਾਂ ਦੀਆਂ ਅੱਖਾਂ 'ਚ ਪਾਣੀ ਹੈ, ਲੋਕਾਂ ਦੇ ਮਨਾਂ 'ਚ ਮਣਾ ਮੂੰਹੀ ਗੁੱਸਾ ਹੈ। ਲੋਕ ਉਬਲੇ ਪਏ ਆ ਕਿ ਇੱਥੇ ਨਿੱਕੀਆਂ ਨਿੱਕੀਆਂ ਮਾਸੂਮ ਜ਼ਿੰਦਾ ਵੀ ਉਹ ਦਰਿੰਦਿਆਂ ਤੋਂ ਸੁਰੱਖਿਅਤ ਨਹੀਂ ਹੈਗੀਆਂ। ਤਾਂ ਇਹ ਜਿਹੜੀ ਹੋਸਟ ਸੀਗੀ, ਸਮਾਂ TV ਉੱਧਰ ਦਾ ਬੜਾ ਬਿਹਤਰੀਨ ਚੈਨਲ ਹੈ ਔਰ ਉਹਦੀ ਬਹੁਤ ਵਧੀਆ ਪੇਸ਼ਕਾਰ ਹੈ ਬੀਬੀ ਕਿਰਨ ਨਾਜ਼ ਜੀ। ਤਾਂ ਉਹ ਜਿਹੜੀ ਪੇਸ਼ਕਾਰ ਬੀਬੀ ਆ, ਉਸ ਬੀਬੀ ਨੇ ਕੱਲ ਜਦੋਂ ਆਪਣੇ ਆਪ ਨੂੰ ਔਨ ਏਅਰ ਕੀਤਾ ਤਾਂ ਉਹਦੀ ਗੋਦ ਦੇ ਵਿੱਚ ਉਹਦੀ ਛੋਟੀ ਜਿਹੀ ਬੱਚੀ ਸੀ, ਲਾ ਲਓ 3-4 ਵਰਿਆਂ ਦੀ। ਯਾਨੀ ਜਦੋਂ ਲਾਈਵ ਹੋਈ ਔਰ ਉਹ ਇਕੱਲੀ ਨਹੀਂ ਹੋਈ, ਉਹਦੀ ਗੋਦੀ 'ਚ ਉਹਦੀ ਬੱਚੀ ਬੈਠੀ ਹੋਈ ਸੀ। ਤੇ ਉਹਨੇ ਆਖਿਆ, ਅੱਜ ਮੈਂ ਟੈਲੀਵਿਜ਼ਨ ਹੋਸਟ ਨਹੀਂ ਹਾਂ, ਅੱਜ ਮੈਂ ਇੱਕ ਮਾਂ ਤੇ ਮਾਂ ਕਿ ਮੈਂ ਤੁਹਾਡੇ ਮੁਖਾਤਬ ਹੋ ਕੇ ਗੱਲਾਂ ਕਰਦੀ। ਔਰ ਉਸ ਬੀਬੀ ਨੇ ਗੱਲਾਂ ਕਰਦਿਆਂ ਕਰਦਿਆਂ ਜੋ ਜਜ਼ਬਾਤ ਵਿਖਾਏ, ਜੋ ਅਹਿਸਾਸ ਵਿਖਾਏ, ਜੋ ਦਰਦ ਵਿਖਾਇਆ, ਜੋ ਕਰੂਣਾ ਦਿਖਾਈ, ਉਹਨੇ ਵਾਕਿਆ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਬੱਚੀ ਛੋਟੀ ਜਿਹੀ ਗੋਦ ਦੇ ਵਿੱਚ ਆ, ਉੱਦਾਂ ਹੀ ਉਹ ਔਨ ਏਅਰ ਹੋਈ। ਉਹਨੇ ਜਦੋਂ ਇਹ ਗੱਲਾਂ ਕਰੀਆਂ, ਉਹਨੇ ਆਖਿਆ ਜਨਾਜ਼ਾ ਜਿੰਨਾ ਛੋਟਾ ਹੋਵੇ ਨਾ, ਜਨਾਜ਼ਾ ਓਨਾ ਹੀ ਭਾਰਾ ਹੁੰਦਾ। ਤਾਂ ਅੱਜ ਇਹੋ ਜਿਹਾ ਇੱਕ ਛੋਟਾ ਜਿਹਾ ਜਨਾਜ਼ਾ ਕਸੂਰ ਦੇ ਵਿੱਚ ਪਿਆ। ਛੋਟੇ ਜਨਾਜ਼ੇ ਤੋਂ ਭਾਵ ਕਿ ਜਿੱਦਾਂ ਛੋਟੀ ਉਮਰ ਦਾ ਬੱਚਾ ਮਰੂਗਾ ਨਾ, ਉਹਦਾ ਦਰਦ ਓਨਾ ਹੀ ਭਾਰਾ ਹੁੰਦਾ। ਤਾਂ ਉਹਨੇ ਵਿਵਸਥਾ ਤੇ ਬੜੇ ਸਵਾਲ ਚੁੱਕੇ, ਬਹੁਤ ਸਮਾਜ ਤੇ ਸਵਾਲ ਚੁੱਕੇ, ਬਹੁਤ ਪੀੜਾਮਈ ਜਿੱਦਾਂ ਇੱਕ ਆਵਾਜ਼ ਹੁੰਦੀ ਆ, ਉਸ ਆਵਾਜ਼ ਦੇ ਵਿੱਚ ਉਹਦੇ ਜਿਹੜੇ ਅਲਫਾਜ਼ ਨਿਕਲੇ ਉਹ ਵਾਕਿਆ ਪੱਥਰਾਂ ਨੂੰ ਪਿਘਲਾ ਦੇਣ ਵਾਲੇ ਆ, ਸਿੰਘਾਸਨਾਂ ਨੂੰ ਡੁਲਾ ਦੇਣ ਵਾਲੇ ਆ। ਬਹੁਤ ਪਾਏਦਾਰ ਸ਼ਬਦ ਉਸ ਬੀਬੀ ਨੇ ਬੋਲੇ ਆ। ਸੋ ਸਾਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਇਹ ਪਾਕਿਸਤਾਨੀ ਜਿਹੜੇ ਪਾਕਿਸਤਾਨ ਨੂੰ ਰਨ ਕਰਦੇ, ਮੈਂ ਆਵਾਮ ਦੀ ਨਹੀਂ ਗੱਲ ਕਰਦਾ, ਉੱਥੋਂ ਦੇ ਜਿਹੜੇ ਹਾਕਮ ਆ, ਕਿ ਇਹ ਝੰਜੋੜੇ ਜਾਂਦੇ ਆ ਜਾਂ ਨਹੀਂ, ਇਹ ਵੇਖਣਾ ਹੋਏਗਾ। ਕਿਉਂਕਿ ਦੇਖੋ, ਅੱਜ ਪਾਕਿਸਤਾਨੀ ਸੜਕਾਂ ਤੇ ਨੇ, ਪਰ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਆ, ਉਹਨਾਂ ਲਈ ਆਵਾਮ ਨਹੀਂ, ਬਹੁਤ ਹੱਦ ਤੱਕ ਉਹਨਾਂ ਦੇ ਹਾਕਮ ਜ਼ਿੰਮੇਵਾਰ ਆ। ਔਰ ਆਵਾਮ ਨੂੰ ਅਸੀਂ ਇਸ ਗੱਲੋਂ ਥੋੜ੍ਹਾ ਜਿਹਾ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਉਹਨਾਂ ਦੀ ਆਲੋਚਨਾ ਕਰ ਸਕਦੇ ਹਾਂ ਕਿ ਜਦੋਂ ਕਿਸੇ ਹਿੰਦੂ ਦੀ ਧੀ ਨੂੰ
ਇਸ ਤਰ੍ਹਾਂ ਹੀ 47 ਦੀ ਨੋਕ ਤੇ ਜਾਂ 42 ਦੀ ਨੋਕ ਤੇ ਨੋਚਿਆ ਜਾਂਦਾ, ਉਦੋਂ ਵੀ ਬੋਲਣਾ ਚਾਹੀਦਾ। ਕਿਸੇ ਸਿੱਖ ਦੀ ਧੀ ਨੂੰ ਜਦੋਂ ਘੱਟ ਗਿਣਤੀ ਸਿੱਖ ਦੇ ਘਰੇ ਵੜ ਕੇ ਇਸ ਤਰ੍ਹਾਂ ਚੁੱਕ ਲਿਆ ਜਾਂਦਾ, ਉਹ ਸਾਡੇ ਸਾਹਮਣੇ ਆਈ ਸੀ ਨਾ ਪਿੱਛੇ ਜੇ ਖਬਰ ਜੀ। ਤਾਂ ਇਹ ਸਾਰਾ ਕੁਛ ਜਦੋਂ ਹੁੰਦਾ ਉਦੋਂ ਵੀ ਇਸ ਤਰ੍ਹਾਂ ਦੀ ਯੂਨਿਟੀ ਦਿਖਾਉਣੀ ਚਾਹੀਦੀ ਸੀ। ਬੱਚੀ ਚਾਹੇ 8 ਸਾਲ ਦੀ ਹੈ ਚਾਹੇ 18 ਦੀ ਹੈ, ਉਹ ਬੱਚੀ ਹੈ, ਔਰ ਚਾਹੇ ਉਹ ਕਿਸੇ ਦੀ ਵੀ ਹਿੰਦੂ ਦੀ ਹੈ, ਸਿੱਖ ਦੀ ਹੈ, ਮੁਸਲਮਾਨ ਦੀ ਹੈ, ਜੇ ਉਹ ਇਸ ਤਰ੍ਹਾਂ ਦਰਿੰਦਗੀ ਦਾ ਸ਼ਿਕਾਰ ਹੁੰਦੀ ਹੈ ਤਾਂ ਸਾਰਿਆਂ ਨੂੰ ਸਦਭਾਵਨਾ ਦੇ ਤਹਿਤ, ਸਾਰਿਆਂ ਨੂੰ ਜਜ਼ਬਾਤਾਂ ਦੇ ਤਹਿਤ ਬੋਲਣਾ ਚਾਹੀਦਾ। ਉੱਥੇ ਮਾਹੌਲ ਪੈਰੋ ਪੈਰ ਉੱਥੇ ਖਰਾਬ ਹੁੰਦਾ ਪਿਆ, ਲੋਕ ਸੜਕਾਂ ਤੇ ਆ। ਪਰ ਹਾਲ ਦੀ ਘੜੀ ਦੱਸਦੀ ਆ ਕਿ 1 ਕਰੋੜ ਦਾ ਨਾਮ ਰੱਖਿਆ ਪਿਆ ਉਹਦੇ ਤੇ, ਜਿਹੜਾ ਕੋਈ ਦਰਿੰਦਾ ਇਹਦੇ ਲਈ ਜ਼ਿੰਮੇਵਾਰ ਆ। ਦੂਸਰਾ ਇਹ ਆ ਕਿ ਸੜਕਾਂ ਤੇ ਲੋਕ ਬੈਠੇ ਆ ਜਿਹੜੀ ਸੜਕ ਜਾਂਦੀ ਆ ਨਾ ਫਿਰੋਜ਼ਪੁਰ ਤੋਂ ਪਰਾਂ ਨੂੰ ਕਸੂਰ ਨੂੰ, ਹੁਣ ਤੇ ਉਹ ਬੰਦ ਹੀ ਹੋ ਗਈਆਂ ਸੜਕਾਂ। ਇਹ ਸਾਰਾ ਦੱਸਦੀ ਆ ਕਿ ਰੂਟ ਜਿਹੜਾ ਇਹ ਬਲੌਕ ਕੀਤਾ ਹੋਇਆ ਲੋਕਾਂ ਨੇ। ਪੰਜਾਬ ਦੇ ਵਿੱਚ ਲੋਕ ਸੜਕਾਂ ਤੇ ਆਏ ਆ, ਹਾਲ ਦੀ ਘੜੀ ਕੋਈ ਗ੍ਰਿਫਤਾਰੀ ਨਹੀਂ ਹੋਈ, ਪਰ ਜੋ ਉੱਥੇ ਵਾਪਰਿਆ ਉਹਨੇ ਇੱਕ ਵਾਰ ਫੇਰ ਸਪਸ਼ਟ ਕਰ ਦਿੱਤਾ, ਇੱਕ ਵਾਰ ਫੇਰ ਸਾਫ਼ ਕਰ ਦਿੱਤਾ ਕਿ ਨਾ ਸਿਰਫ ਸਾਡੇ ਢੋਲੇ, ਮਾਹੀਏ, ਟੱਪੇ, ਜੁਗਨੀ ਵੁਗਨੀ ਇਹ ਸਭ ਸਾਂਝਾ ਹੈ, ਬਲਕਿ ਸਾਡੀ ਸਮੱਸਿਆ, ਸਾਡਾ ਸਿਸਟਮ ਔਰ ਸਾਡੀਆਂ ਸਿਆਸਤਾਂ ਇਹ ਵੀ ਲਗਭਗ ਰਲਦੀਆਂ ਨੇ, ਉਧਰ ਦੀਆਂ ਵੀ ਇੱਧਰ ਦੀਆਂ ਵੀ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਚੰਡੀਗੜ੍ਹ ਛੇੜਛਾੜ ਮਾਮਲਾ, ਵਿਕਾਸ ਬਰਾਲਾ ਨੂੰ ਜ਼ਮਾਨਤ ਮਿਲੀ। ਦੇਖੋ 5 ਮਹੀਨੇ ਇਹਨੇ ਜੇਲ੍ਹ ਦਾ ਟੁੱਕ ਛਕ ਲਿਆ, ਬਹੁਤ ਆ। ਜਿੰਨੀ ਨਾਤੀ ਉਹਨਾਂ ਲੱਗ ਗਿਆ, ਬਸ ਉਹ ਜਿੰਨਾ ਕੁ ਇਹਨੇ ਕੀਤਾ ਸੀਗਾ, ਕੀਤਾ ਕਰਾਇਆ, ਉਹਨਾਂ ਕੁ ਫਲ ਪੈ ਗਿਆ। ਪਰ ਇਹ ਹਾਲੇ ਵੀ ਕਹਿੰਦੇ ਆ ਕਿ ਅਸੀਂ ਨਹੀਂ ਕੀਤਾ। ਜਿਹੜੀ ਉਹ ਬੀਬੀ ਸੀ ਵਰਨਿਕਾ ਕੁੰਡੋ ਜੀ, ਉਹਦੇ ਨਾਲ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ ਸੀਗਾ। ਕ੍ਰਾਸ ਐਗਜ਼ਾਮੀਨੇਸ਼ਨ ਤੋਂ ਭਾਵੇਂ ਹੁੰਦਾ ਕਿ ਸਵਾਲ ਜਵਾਬ ਹੁੰਦੇ ਆ। ਜਦੋਂ ਕੋਈ ਜਾ ਕੇ ਪੀੜਤ ਕਚਹਿਰੀ ਦੇ ਵਿੱਚ ਖੜਦਾ ਤਾਂ ਫਿਰ ਜਿਹੜਾ ਡਿਫੈਂਸ ਦਾ ਵਕੀਲ ਹੁੰਦਾ ਉਹ ਉਹਦੇ ਤੋਂ ਬਰੋਬਰ ਸਵਾਲ ਪੁੱਛਦਾ। ਤਾਂ ਇਹ ਕੱਲ 5 ਘੰਟੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲਿਆ। ਦੱਸਦੇ ਆ ਕਿ ਉਸ ਕੁੜੀ ਨੇ ਬਹੁਤ ਬਹੁਤ ਵੱਡੇ ਵੱਡੇ ਸਵਾਲਾਂ ਦਾ, ਬਹੁਤ ਗੁੰਝਲਦਾਰ ਸਵਾਲਾਂ ਦਾ ਜਵਾਬ ਦਿੱਤਾ। ਹੁਣ ਇਸ ਮਾਮਲੇ 'ਚ ਜ਼ਮਾਨਤ ਜਿਹੜੀ ਹੈ ਵਿਕਾਸ ਬਰਾਲਾ ਨੂੰ ਮਿਲ ਗਈ ਹੈ। ਵਿਕਾਸ ਬਰਾਲਾ ਸੁਭਾਸ਼ ਬਰਾਲਾ ਦਾ ਮੁੰਡਾ ਵਾ। ਸੁਭਾਸ਼ ਬਰਾਲਾ ਜਿਹੜਾ ਉਹ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਆ। ਇਹਦੇ ਨਾਲ ਇੱਕ ਇਹਦਾ ਸਾਥੀ ਸੀਗਾ। ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਉਹ ਅਗਸਤ ਦੇ ਵਿੱਚ ਵਾਪਰਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਦੋਸ਼ ਲੱਗੇ ਸਨ ਕਿ ਇਹਨਾਂ ਨੇ ਪਹਿਲਾਂ ਉਸ ਕੁੜੀ ਦਾ ਪਿੱਛਾ ਕੀਤਾ, ਉਸ ਤੋਂ ਬਾਅਦ ਬਾਰੀ ਬੂਰੀ ਖੋਲ੍ਹਣ ਦਾ ਯਤਨ ਕੀਤਾ ਔਰ ਉਹਨੇ ਦੋਸ਼ ਲਾਇਆ ਸੀਗਾ ਕਿ ਇਹ ਗਲਤ ਹਰਕਤ ਕਰਨ ਦੀ ਨੀਅਤ ਦੇ ਨਾਲ ਇਹ ਸਭ ਕੁਛ ਕਰਦੇ ਪਏ ਸੀ, ਮੈਨੂੰ ਅਗਵਾ ਕਰਨ ਦਾ ਯਤਨ ਕੀਤਾ ਗਿਆ। ਤਾਂ ਇਹ ਹੁਣ ਕੇਸ ਸੀਗਾ ਜਿਹੜਾ ਹਾਈ ਪ੍ਰੋਫਾਈਲ ਸੀਗਾ। ਇਸ ਮਾਮਲੇ 'ਚ ਸਭ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਆਪਣੀ ਫਜ਼ੀਅਤ ਵੀ ਕਰਵਾਈ, ਬੜੀ ਨਮੋਸ਼ੀ ਚੱਲੀ। ਉਸ ਤੋਂ ਬਾਅਦ ਇੱਕ ਲੋਕਾਂ ਦੀ ਹਮਦਰਦੀ ਇਸ ਕੁੜੀ ਨਾਲ ਜੁੜ ਗਈ, ਬੜਾ ਪ੍ਰੈਸ਼ਰ ਪੈ ਗਿਆ। ਫਿਰ ਚੰਡੀਗੜ੍ਹ ਪੁਲਿਸ ਨੂੰ ਪਰਚਾ ਕੱਟਣਾ ਪਿਆ, ਸਾਰਾ ਕੁਛ ਵਾਪਰਿਆ। ਪਰ ਕੱਲ ਜੋ ਕੁਛ ਉੱਥੇ ਅਦਾਲਤ ਦੇ ਵਿੱਚ ਹੋਇਆ ਉਹਦੇ 'ਚ ਨਵੀਂ ਚੀਜ਼ ਜਿਹੜੀ ਸਾਨੂੰ ਵੇਖਣ ਨੂੰ ਮਿਲੀ ਉਹ ਇਹ ਸੀਗੀ ਕਿ ਇਹਨਾਂ ਦੇ ਵਕੀਲ ਨੇ, ਜਿਹੜਾ ਡਿਫੈਂਸ ਦਾ ਵਕੀਲ ਸੀ, ਉਹਨੇ ਟੈਲੀਕਾਮ ਕੰਪਨੀਆਂ ਤੋਂ ਲੋਕੇਸ਼ਨਾਂ ਕਢਾ ਕੇ ਜੱਜ ਦਿੱਤੀਆਂ ਕਿ ਬੀਬੀ ਵਰਨਿਕਾ ਕੁੰਡੂ ਹੈ ਜਿਹੜੀ, ਉਹ ਉਸ ਦਿਨ ਸ਼ਿਮਲੇ ਔਰ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਹੈਗੀ ਸੀਗੀ। ਮਤਲਬ ਕਿ ਚੰਡੀਗੜ੍ਹ ਦੇ ਵਿੱਚ ਉਹ ਹੈ ਨਹੀਂ ਔਰ ਇਹਨੇ ਜ਼ਿਕਰ ਨਹੀਂ ਕੀਤਾ। ਇਹ ਹੁਣ ਉੱਥੋਂ ਦਾ ਜਿਹੜਾ ਵਕੀਲ ਹੈ ਡਿਫੈਂਸ ਦਾ, ਉਹ ਇਹ ਗੱਲ ਕਹਿੰਦਾ ਕਿ ਜਿਸ ਸਮੇਂ ਇਹਨਾਂ ਨੇ FIR ਦਰਜ ਕਰਵਾਈ ਉਸ ਸਮੇਂ ਇਹਨਾਂ ਨੇ ਇਹ ਗੱਲ ਨਹੀਂ ਦੱਸੀ। ਔਰ ਦੂਸਰਾ ਉਹਨਾਂ ਦਾ ਪੁਆਇੰਟ ਸੀਗਾ ਕਿ ਦੇਖੋ ਜਦੋਂ FIR ਕੱਟ ਰਹੇ ਸੀ ਪੁਲਿਸ ਵਾਲੇ, ਚੰਡੀਗੜ੍ਹ ਪੁਲਿਸ FIR ਦਰਜ ਕਰਦੀ ਪਈ ਸੀ, ਤਾਂ ਇਹਦਾ ਬਾਪ ਜਿਹੜਾ ਕਿ IS ਹੈ ਔਰ ਦੂਸਰਾ ਇੱਕ ਪੁਲਿਸ ਦਾ ਬਹੁਤ ਵੱਡਾ ਅਧਿਕਾਰੀ ਔਰ ਤੀਸਰਾ ਇੱਕ ਜਿਹੜਾ ਇਹਨਾਂ ਦਾ ਲਾਇਰ ਸੀਗਾ, ਇਹ ਸਾਰੇ ਉੱਤੇ ਖੜੇ ਸੀਗੇ ਪੁਲਿਸ ਦੇ। ਤਾਂ ਕਿਤੇ ਨਾ ਕਿਤੇ ਇਹਨਾਂ ਨੇ ਕਾਨੂੰਨੀ ਦਬਾਅ ਬਣਾ ਕੇ FIR ਜਿਹੜੀ ਆ ਉਹ ਇੱਕ ਤਰਫੀ ਕਟਾਈ ਆ। ਸੋ ਇਹਨਾਂ ਦੇ 2-3 ਨੁਕਤੇ ਸੀਗੇ ਜਿਨ੍ਹਾਂ ਦਾ ਕੱਲ ਕਾਫੀ ਗਹੀਨਤਾ ਦੇ ਨਾਲ ਜੱਜਾਂ ਨੇ ਵਿਸ਼ਲੇਸ਼ਣ ਕੀਤਾ ਹੋਊਗਾ, ਅਦਾਲਤ ਨੇ ਵਿਸ਼ਲੇਸ਼ਣ ਕੀਤਾ ਹੋਊਗਾ। ਸੋ ਇਸੇ ਆਧਾਰ ਤੇ ਸ਼ਾਇਦ ਜਿਹੜੀ ਇਹ ਬੇਲ ਆ ਅਗਲੇ ਦਿਨ ਮਿਲ ਗਈ ਆ। ਤਾਂ ਹੁਣ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਸਮਾਂ ਦੱਸੂਗਾ। ਕੁਛ ਮੀਡੀਆ ਵਾਲੇ, ਕੁਛ ਜਿਹੜੇ ਨਿਊਜ਼ ਪੋਰਟਲ ਆ ਜਿਹੜੇ ਉੱਥੇ ਕਵਰ ਕਰਦੇ ਚੰਡੀਗੜ੍ਹ ਦੀ ਅਦਾਲਤੀ ਕਾਰਵਾਈਆਂ ਨੂੰ,
ਉਹਨਾਂ ਦਾ ਦਾਅਵਾ ਹੈ ਕਿ ਬੀਬੀ ਵਰਨਿਕਾ ਕੁੰਡੂ ਹੈ ਜਿਹੜੀ, ਉਹ ਕੁਝ ਮਾਮਲਿਆਂ ਤੇ ਉੱਥੇ ਬਿਆਨ ਵੀ ਪਲਟ ਕੇ ਆਈ ਹੈ। ਜਿਹਦੇ ਚ ਹੁਣ ਕਿੰਨੀ ਕੁ ਹਕੀਕਤ ਹੈ, ਕਿਉਂਕਿ ਅਦਾਲਤ ਦੇ ਅੰਦਰ ਕੋਈ ਜਾਂਦਾ ਨਹੀਂ ਹੈ, ਕੁਝ ਮੀਡੀਆ ਪਰਸਨ ਜਾਂਦੇ ਆ ਜਾਂ ਕੁਝ ਉਹਨਾਂ ਦੇ ਜਿਹੜੇ ਸੂਤਰ ਹੁੰਦੇ ਆ ਉਹ ਅੰਦਰ ਜਾ ਕੇ ਇਹ ਸਾਰੀ ਗੱਲ ਕੱਢ ਕੇ ਲਿਆਉਂਦੇ ਆ। ਤਾਂ ਦੱਸਦੇ ਆ ਕਿ ਕੁਝ ਬਿਆਨ ਜਿਹੜੇ ਆ ਉਹ ਵੀ ਪਲਟੇ ਗਏ। ਹੁਣ ਇਹਨਾਂ 'ਚ ਕਿੰਨੀ ਕੁ ਸੱਚਾਈ ਹੈ ਪਤਾ ਨਹੀਂ ਹੈ, ਪਰ ਜਿਹੜਾ ਉਹ ਟੈਲੀਕਾਮ ਕੰਪਨੀਆਂ ਦੀ ਲੋਕੇਸ਼ਨ ਵਾਲਾ ਮਾਮਲਾ ਹੈ ਨਾ, ਮੇਰੇ ਖਿਆਲ ਦੇ ਨਾਲ ਜ਼ਮਾਨਤ ਦਾ ਬੂਹਾ ਉਹੀ ਖੋਲ ਗਿਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, RBI ਦੀਆਂ ਜਿਹੜੀਆਂ ਟਕਸਾਲਾਂ ਦੇ ਸਿੱਕਿਆਂ ਦੀ ਢਲਾਈ ਠੱਪ ਕੀਤੀ ਆ। ਦੇਖੋ ਤੁਹਾਨੂੰ ਪਤਾ ਹੀ ਹੋਣਾ ਕਿ ਭਲਿਆਂ ਵੇਲੇ ਇੱਕ ਫੈਸਲਾ ਹੋਇਆ ਸੀ ਨੋਟਬੰਦੀ ਦਾ, ਔਰ ਉਹ ਫੈਸਲਾ ਜਿਹੜਾ ਹੋਇਆ ਸੀਗਾ ਉਹ ਐਸਾ ਫੈਸਲਾ ਹੋਇਆ ਸੀ ਕਿ ਉਹਨੇ ਭਾਰਤ ਦੀ ਅਰਥ ਵਿਵਸਥਾ ਨੂੰ ਇੱਕ ਡੂੰਘੀ ਖਾਈ ਦੇ ਵਿੱਚ ਸੁੱਟ ਦਿੱਤਾ, ਔਰ ਐਸੀ ਖਾਈ ਦੇ ਵਿੱਚ ਸੁੱਟ ਦਿੱਤਾ ਕਿ 100 ਛਾਲਾਂ ਮਾਰਨ ਤੋਂ ਬਾਅਦ ਵੀ ਉਸ ਖਾਈ ਚੋਂ ਅਰਥ ਵਿਵਸਥਾ ਬਾਹਰ ਨਹੀਂ ਨਿਕਲ ਪਾ ਰਹੀ। ਜਿਵੇਂ ਸਾਡੇ ਪੰਜਾਬੀ ਚ ਕਹਿੰਦੇ ਹੁੰਦੇ ਆ ਨਾ ਬਜ਼ੁਰਗ ਕਿ ਬੰਦਾ ਖੂਹ ਚ ਡਿੱਗ ਤੇ ਇੱਕੋ ਛਾਲ ਨਾਲ ਹੀ ਪੈਂਦਾ, ਪਰ ਨਿਕਲਿਆ 100 ਛਾਲਾਂ ਨਾਲ ਵੀ ਨਹੀਂ ਜਾਂਦਾ। ਉੱਥੇ ਉਹਨਾਂ ਦੀ ਗੱਲ ਸੱਚੀ ਹੈ ਤੇ ਇੱਥੇ ਅਰਥ ਵਿਵਸਥਾ ਵਾਲੀ ਗੱਲ ਸੱਚੀ ਹੈ। ਤਾਂ ਇਹ ਸਾਰਾ ਕੁਛ ਰਲਦਾ ਮਿਲਦਾ ਜਾਈ ਆ। ਕੱਲ ਇਹਨਾਂ ਨੇ ਇੱਕ ਫੈਸਲਾ ਕੀਤਾ RBI ਵਾਲਿਆਂ ਨੇ ਕਿ ਜਿਹੜੀਆਂ ਇਹਨਾਂ ਦੀਆਂ ਟਕਸਾਲਾਂ ਨੇ ਖਾਸ ਤੌਰ ਤੇ ਮੁੰਬਈ ਦੇ ਵਿੱਚ ਆ, ਕੋਲਕਾਤਾ ਦੇ ਵਿੱਚ ਆ, ਹੈਦਰਾਬਾਦ 'ਚ ਆ, ਨੋਇਡਾ 'ਚ ਆ, ਇਹ 4-5 ਥਾਵਾਂ ਤੇ ਇਹਨਾਂ ਦੀਆਂ ਟਕਸਾਲਾਂ ਨੇ ਕਿ ਇਹਨਾਂ ਦੇ ਵਿੱਚ ਜਿਹੜੀ ਸਿੱਕਿਆਂ ਦੀ ਢਲਾਈ ਹੁੰਦੀ ਆ, ਪ੍ਰਿੰਟਿੰਗ ਹੁੰਦੀ ਆ, ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਇੱਕ ਦਫਾ। ਔਰ ਇਹ ਸਾਰਾ ਕੁਛ ਜਿਹੜਾ ਕੀਤਾ ਜਾ ਰਿਹਾ, ਇਹਦੇ ਤੋਂ ਜਿਹੜੇ ਟਕਸਾਲਾਂ 'ਚ ਕੰਮ ਕਰਦੇ ਆ ਕੰਮ ਨੇ ਉਹ ਵੀ ਖਫਾ ਨੇ ਕਿ ਇਹਨਾਂ ਨੇ ਬਹੁਤ ਗਲਤ ਕੀਤਾ। ਪਰ ਹੁਣ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਦੇਖੋ ਬੇਸ਼ੱਕ ਇਹ ਜਿਹੜੇ ਸਿੱਕੇ ਆ ਉਹ ਇੱਥੇ ਬਹੁਤ ਆਸਾਨੀ ਨਾਲ ਬਣਾਏ ਜਾ ਸਕਦੇ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਪ੍ਰੋਬਲਮ ਅੱਗੇ ਜਾ ਕੇ ਆਉਂਦੀ ਹੈ। ਉਹ ਕਹਿੰਦੇ ਆ ਕਿ ਜਿਹੜੀ RBI ਦੇ ਅੱਗੇ ਖਜ਼ਾਨੇ ਆ, ਉਹ ਖਜ਼ਾਨੇ ਲਵਾ-ਲਵ ਪੁਰਾਣੇ ਨੋਟਾਂ ਨਾਲ ਭਰੇ ਪਏ, ਨੱਕੋ ਨੱਕ। 500 ਦੇ, 1000 ਦੇ ਨੋਟ, ਤੁਹਾਨੂੰ ਯਾਦ ਹੀ ਹੋਣਾ ਕਿ 1000 ਦਾ ਨੋਟ ਵੀ ਹੋਇਆ ਕਰਦਾ ਸੀ ਜੋ ਕਦੇ ਤੁਹਾਡੀ ਜੇਬ ਦੇ ਵਿੱਚ ਰੌਣਕ ਲਾਇਆ ਕਰਦਾ ਸੀ। ਅੱਜ ਕੱਲ੍ਹ ਤੇ ਪਤਾ ਹੀ ਨਹੀਂ ਵਿਚਾਰਾ ਕਿੱਥੇ ਆਓ। ਤਾਂ ਉਹ ਜਿਹੜੇ ਪੁਰਾਣੇ ਨੋਟ ਸੀਗੇ 1000 ਦੇ, 500 ਦੇ, ਉਹ ਨੋਟ RBI ਨੇ ਇਕੱਠੇ ਕਰਕੇ ਰੱਖੇ ਹੋਏ ਆ, ਸ਼ਾਇਦ ਯਾਦਗਾਰੀ ਹੈ ਉਹ। ਤਾਂ ਉਹ ਯਾਦਗਾਰੀ ਸੰਭਾਲ ਕੇ ਰੱਖੀ ਹੋਈ ਹੈ ਉਹਨਾਂ ਨੇ, ਜੋ ਮੋਦੀ ਸਾਹਿਬ ਨੇ ਵਿਰਾਸਤ 'ਚ ਦੇ ਦਿੱਤੀ ਉਹਨਾਂ ਨੂੰ। ਤਾਂ ਉਹ ਜਿੰਨਾ ਸਪੇਸ ਸੀਗਾ ਉਹਨਾਂ ਦੇ ਕੋਲ ਉਹ ਮੱਲੀ ਬੈਠੇ ਆ। ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਜਾ ਕੇ ਹੁਣ ਚਿੱਲਰਾਂ ਨੂੰ, ਇਹਨਾਂ ਨੂੰ ਜਾ ਕੇ ਟਾਲਿਆਂ ਨੂੰ ਹੁਣ ਕਿੱਥੇ ਜਾ ਕੇ ਰੱਖੀਏ, ਸਾਡੇ ਕੋਲ ਤੇ ਹੈ ਨਹੀਂ। ਸੋ ਇਹਦਾ ਹੱਲ ਇਹੋ ਹੀ ਆ ਕਿ ਇੱਕ ਵਾਰੀ ਟਕਸਾਲਾਂ ਦੇ ਵਿੱਚੋਂ ਇਹਨਾਂ ਦੀ ਢਲਾਈ ਔਰ ਇਹਨਾਂ ਦੀ ਜਿਹੜੀ ਛਪਾਈ ਆ ਉਹ ਬੰਦ ਕਰ ਦਿੱਤੀ ਜਾਵੇ। ਆਰਡਰ ਕਰ ਦਿੱਤੇ ਆ ਉਹਨਾਂ ਨੇ। ਤਾਂ ਪਰ ਇਹਦਾ ਹੁਣ ਦੇਖੋ ਇੱਕ ਇਹ ਵੀ ਅੱਗੇ ਇਫੈਕਟ ਪੈ ਸਕਦਾ। ਇਫੈਕਟ ਇਸ ਕਰਕੇ ਪੈ ਸਕਦਾ ਕਿਉਂਕਿ ਸਿੱਕੇ ਜਿਹੜੇ ਅੱਜ ਵੀ, ਬੇਸ਼ੱਕ ਸਿੱਕਿਆਂ ਦੀ ਕੋਈ ਬਹੁਤੀ ਕੀਮਤ ਨਹੀਂ ਹੈਗੀ, ਉਹ 12 ਆਨੇ ਜਾਂ 16 ਆਨੇ, 20 ਪੈਸੇ, 10 ਪੈਸੇ, 5 ਪੈਸੇ ਵਾਲੀ ਦੁੱਕੀ ਤਿੱਕੀ, ਉਹ ਸਾਰੀਆਂ ਖੇਡਾਂ ਤੇ ਹੁਣ ਬੰਦ ਆ। ਪਰ ਫਿਰ ਵੀ ਬਾਵਜੂਦ ਇਸ ਦੇ ਰੁਪਈਆ, 2 ਰੁਪਈਏ, 5 ਰੁਪਈਏ, 10 ਰੁਪਈਏ ਦਾ ਜਿਹੜਾ ਸਿੱਕਾ ਉਹ ਚੱਲਦਾ ਹੈ। ਕਿਉਂਕਿ ਹੇਠਲੇ ਪੱਧਰ ਤੇ ਜਦੋਂ ਛੋਟੀਆਂ ਦੁਕਾਨਾਂ ਕਾਰੋਬਾਰ ਕਰਦੀਆਂ ਤਾਂ ਉੱਥੇ ਇਹਨਾਂ ਸਿੱਕਿਆਂ ਦੀ ਬਹੁਤ ਜ਼ਰੂਰਤ ਪੈਂਦੀ ਆ, ਜਾਂ ਬੱਸਾਂ ਦੇ ਵਿੱਚ, ਟਰਾਂਸਪੋਰਟੇਸ਼ਨ ਦੇ ਵਿੱਚ। ਯਾਨੀ ਹਾਲੇ ਵੀ ਹੇਠਲੇ ਪੱਧਰ ਤੇ ਇਹ ਸਿੱਕੇ ਚੱਲਦੇ ਜ਼ਰੂਰ ਹੈ। ਬੇਸ਼ੱਕ 50 ਪੈਸੇ ਚਵਾਨੀ ਦਵਾਨੀ ਉਹ ਕੰਮ ਬੰਦ ਹੋ ਗਿਆ, ਪਰ ਹਾਲੇ ਵੀ ਇਹਨਾਂ ਸਿੱਕਿਆਂ ਦਾ ਚੱਲਣ ਜ਼ਰੂਰ ਚੱਲਦਾ। ਪਰ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹੋ ਹੀ ਖੜਾ ਹੋਊਗਾ ਕਿ ਇਹ ਤੁਹਾਡੀ ਨੋਟਬੰਦੀ ਦੀ ਮਾਰ ਇੱਕ ਵਾਰੀ ਫੇਰ ਹੇਠਲੇ ਪੱਧਰ ਤੇ ਹਾਹਾਕਾਰ ਨਾ ਮਚਾ ਦੇਵੇ। ਕਿਉਂਕਿ ਤੁਸੀਂ ਹੁਣ ਇਹਨਾਂ ਸਿੱਕਿਆਂ ਦੀ ਢਲਾਈ ਬੰਦ ਕਰ ਦਿਓਗੇ, ਸਿੱਕਿਆਂ ਦੀ ਛਪਾਈ ਬੰਦ ਕਰ ਦਿਓਗੇ, ਤਾਂ ਬਾਜ਼ਾਰ ਦੇ ਵਿੱਚ ਇਹਨਾਂ ਦੀ ਕਮੀ ਆ ਜਾਏਗੀ। ਸਿੱਕੇ ਪਹਿਲਾਂ ਹੀ ਸ਼ਾਰਟ ਹੁੰਦੇ ਆ ਬਾਜ਼ਾਰ ਦੇ ਵਿੱਚ। ਤੁਹਾਨੂੰ ਪਤਾ ਹੋਣਾ ਪੰਜਾਬ ਦੇ ਵਿੱਚ ਕਈਆਂ ਨੇ ਕਾਰੋਬਾਰ ਚਲਾਇਆ, ਉਹ 100 ਰੁਪਈਆ ਤੁਹਾਤੋਂ ਲੈਂਦੇ ਆ ਤੇ ਬਦਲੇ 'ਚ 90 ਰੁਪਈਆਂ ਦੀ ਖੁੱਲੀ ਭਾਣ ਤੁਹਾਨੂੰ ਦਿੰਦੇ ਆ। ਸੋ ਇਹ ਇਸੇ ਕਰਕੇ ਕਿਉਂਕਿ ਸਿੱਕਿਆਂ ਦੀ ਸ਼ਾਰਟੇਜ ਹੁੰਦੀ ਹੈ ਬਾਜ਼ਾਰ ਦੇ ਵਿੱਚ। ਤਾਂ ਮੇਰੇ ਜਿੱਦਾਂ ਢਲਾਈ ਬੰਦ ਕੀਤੀ ਗਈ ਆ, ਤਾਂ ਆਉਣ ਵਾਲੇ ਸਮੇਂ 'ਚ ਇਹ ਵੀ ਇੱਕ ਸੰਕਟ ਪੈਦਾ ਹੋ ਸਕਦਾ। ਔਰ ਜੇ ਸੰਕਟ ਪੈਦਾ ਹੋਇਆ ਤੇ ਫਿਰ ਇਹ ਵੀ ਪ੍ਰਧਾਨ ਮੰਤਰੀ ਨੇ ਜਿਹੜੀ ਤਵਾਰੀਖ ਲਿਖੀ ਸੀਗੀ ਨੋਟਬੰਦੀ ਵਾਲੀ, ਉਹਦੇ ਵਿੱਚ ਸੁਨਹਿਰੀ ਅੱਖਰਾਂ 'ਚ ਦਰਜ ਕਰ ਲੈਣਾ ਚਾਹੀਦਾ। ਜੀ ਜੀ ਜੀ।
ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੌਮੀ ਤਰਾਨੇ ਤੋਂ ਬਾਅਦ ਹੁਣ ਜਿਹੜੇ ਕੇਂਦਰੀ ਵਿਦਿਆਲਿਆਂ ਦੇ ਵਿੱਚ ਹੁੰਦੀ ਪ੍ਰਾਰਥਨਾ ਦਾ ਮੁੱਦਾ ਸੁਪਰੀਮ ਕੋਰਟ ਵਿੱਚ ਪਹੁੰਚਿਆ। ਦੇਖੋ ਸੁਪਰੀਮ ਕੋਰਟ 'ਚ ਅੱਜ ਕੱਲ੍ਹ ਜ਼ਿਆਦਾਤਰ ਇਹੋ ਜਿਹੇ ਮਾਮਲੇ ਆਉਂਦੇ ਪਏ ਆ ਜੀ, ਕਦੇ ਪਦਮਾਵਤੀ ਤੇ ਕਦੇ ਪਦਮਵਤ, ਹੁਣ ਤੇ ਉਰਫ ਲਾ ਦੇਣਾ ਚਾਹੀਦਾ ਨਾ, ਪਦਮਾਵਤੀ ਉਰਫ ਪਦਮਵਤ, ਉਹਨਾਂ ਨੇ ਨਾਮ ਬਦਲ ਦਿੱਤਾ। ਕਦੇ ਕੌਮੀ ਤਰਾਨਾ ਆ ਗਿਆ, ਕਦੇ ਫਲਾਣਾ ਆ ਗਿਆ, ਯਾਨੀ ਧਾਰਮਿਕ ਮਸਲੇ ਅੱਜ ਕੱਲ੍ਹ ਜ਼ਿਆਦਾ ਆ ਰਹੇ ਆ। ਸੋ ਇਹ ਇੱਕ ਪ੍ਰਾਰਥਨਾ ਨਾਲ ਜੁੜਿਆ ਮਸਲਾ, ਜੋ ਧਰਮ ਨਾਲ ਹੀ ਜੁੜਦਾ ਮਸਲਾ ਜੀ। ਹੋਇਆ ਕਿ ਦੇਖੋ ਕੇਂਦਰੀ ਵਿਦਿਆਲਿਆ ਜਿਹੜੇ ਆ ਉਹ ਤੁਹਾਨੂੰ ਪਤਾ ਹੀ, ਸਕੂਲਾਂ ਨੂੰ ਹਿੰਦੀ 'ਚ ਵਿਦਿਆਲਿਆ ਕਹਿ ਦਿੰਦੇ, ਕੋਈ ਬਹੁਤਾ ਫਰਕ ਨਹੀਂ ਹੈ। ਉਹ ਸਾਡੇ ਇੱਥੇ ਭਾਰਤ ਦੇ ਵਿੱਚ ਹੈਗੇ ਆ ਲਗਭਗ 1100, ਔਰ ਮੇਰੇ ਖਿਆਲ ਦੇ ਨਾਲ ਫੋਰਨ ਕੰਟਰੀਜ਼ ਦੇ ਵਿੱਚ ਵੀ ਉਹ 12-13 ਹੈਗੇ ਆ, ਦਰਜਨ ਦੇ ਕਰੀਬ। ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ 1100 ਦੇ ਕਰੀਬ ਉਹਨਾਂ ਦੀ ਗਿਣਤੀ ਆ। ਜਿੱਦਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਆਪਾਂ ਜਵਾਹਰ ਨਵੋਦਿਆ ਵਿਦਿਆਲਿਆ ਕਹਿੰਦੇ ਆ, ਤਾਂ ਉਹ ਕੇਂਦਰ ਦੇ ਆ, ਉਹਨਾਂ ਦੇ ਵਿੱਚ ਪੰਜਾਬ ਦਾ ਕੋਈ ਸਰੋਕਾਰ ਨਹੀਂ ਹੈ। ਸੋ ਅੱਛੇ ਸਕੂਲ ਹੈ, ਐਸੀ ਗੱਲ ਨਹੀਂ ਹੈ। ਤਾਂ ਹੁਣ ਇਹਦੇ ਵਿੱਚ ਇੱਕ ਪੇਚ ਇਹ ਫਸ ਗਿਆ ਕਿ ਉਹ ਕਹਿੰਦੇ ਆ ਕਿ ਜਿਹੜੀ ਪ੍ਰਾਰਥਨਾ ਕਰਾਈ ਜਾਂਦੀ ਹੈ ਨਾ ਸਕੂਲਾਂ 'ਚ, ਕੇਂਦਰੀ ਸਕੂਲਾਂ 'ਚ, ਉਹ ਪ੍ਰਾਰਥਨਾ ਹਿੰਦੀ ਤੇ ਸੰਸਕ੍ਰਿਤ 'ਚ ਕਰਾਈ ਜਾਂਦੀ ਆ। ਇੱਕ ਵਕੀਲ ਬੀਬੀ ਹੈ ਵੈਸੇ, ਜਿਹਨੇ ਜਾ ਕੇ ਪਟੀਸ਼ਨ ਦਾਇਰ ਕੀਤੀ ਹੈ ਕਿ 1964 ਤੋਂ ਜਿਹੜੀ ਇਹ ਹਿੰਦੀ ਤੇ ਸੰਸਕ੍ਰਿਤ 'ਚ ਸਵੇਰੇ ਪ੍ਰਾਰਥਨਾ ਕਰਾਈ ਜਾਂਦੀ ਹੈ, ਇਹ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਆ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਸੰਵਿਧਾਨ ਦੀ ਧਾਰਾ ਜਿਹੜੀ 25 ਤੇ 28 ਹੈ, ਇਹ ਪ੍ਰਾਰਥਨਾ ਉਹਨਾਂ ਦੇ ਵਿਰੋਧ ਦੇ ਵਿੱਚ ਜਾਂਦੀਆਂ। ਜਿਹੜੀਆਂ ਦੋਵੇਂ ਧਾਰਾ, ਉਹਨਾਂ ਧਾਰਾਵਾਂ ਦੇ ਇਹ ਵਿਰੋਧ 'ਚ ਜਾਂਦੀ ਹੈ। ਤੇ ਫਿਰ ਅੱਗੇ ਉਹ ਦਲੀਲ ਦਿੰਦੇ ਆ ਕਿ ਦੇਖੋ ਇਹ ਇੱਕ ਧਰਮ ਨੂੰ, ਖਾਸ ਧਰਮ ਨੂੰ, ਵਿਸ਼ੇਸ਼ ਧਰਮ ਨੂੰ ਇਹ ਏਦਾਂ ਲੱਗਦਾ ਕਿ ਜਿੱਦਾਂ ਪ੍ਰਚਾਰ ਦੀ ਹੋਵੇ ਪ੍ਰਾਰਥਨਾ, ਸੋ ਇੱਕ ਧਰਮ ਦਾ ਪ੍ਰਚਾਰ ਕਰਦੀ ਨਜ਼ਰ ਆਉਂਦੀ ਹੈ। ਤਾਂ ਇਸ ਕਰਕੇ ਹੁਣ ਸੁਪਰੀਮ ਕੋਰਟ ਨੇ ਇਹਨਾਂ ਨੂੰ ਨੋਟਿਸ ਕਰ ਦਿੱਤਾ ਕੇਂਦਰ ਵਾਲਿਆਂ ਨੂੰ ਕਿ ਤੁਸੀਂ ਜਵਾਬ ਦਿਓ ਕਿ ਕੀ ਇਹ ਪ੍ਰਾਰਥਨਾ ਸੱਚਮੁੱਚ ਇੱਕ ਧਰਮ ਨੂੰ ਔਰ ਵਿਸ਼ੇਸ਼ ਧਰਮ ਨੂੰ ਅੱਗੇ ਤੋਰਦੀ ਹੈ, ਉਹਦਾ ਪ੍ਰਚਾਰ ਕਰਦੀ ਹੈ। ਇਹ ਹੁਣ ਜਾ ਕੇ ਕੀ ਕਹਿੰਦੇ ਆ, ਇੰਤਜ਼ਾਰ ਕਰਨਾ ਪਊਗਾ। ਵੈਸੇ ਇਹ ਬੜੀ ਕਮਾਲ ਦੀ ਗੱਲ ਆ। ਹੁਣ ਦੇਖੋ ਇਹ ਤੇ ਆਪਾਂ ਨੂੰ ਵੀ ਪਤਾ ਕਿ ਹਿੰਦੂਤਵ ਦੀ ਗੱਲ ਹੋ ਰਹੀ ਹੈ, ਜੇ ਸੰਸਕ੍ਰਿਤੀ ਦੀ ਹੈ, ਹਿੰਦੀ ਦੀ ਗੱਲ ਹੈ, ਤੇ ਹਿੰਦੂਤਵ ਦੀ ਗੱਲ ਹੋ ਰਹੀ ਹੈ। ਹਿੰਦੂ ਦੀ ਨਹੀਂ ਗੱਲ ਕਰਾਂਗੇ ਆਪਾਂ, ਇੱਥੇ ਹਿੰਦੂਤਵ ਦੀ ਗੱਲ ਕਰਾਂਗੇ। ਤਾਂ ਇਹ ਅਦਾਲਤ ਉਹੀ ਅਦਾਲਤ ਹੈ ਜਿਹਨੇ ਪਿੱਛੇ ਜੇ ਇਹ ਤੈਅ ਕੀਤਾ ਸੀਗਾ ਕਿ ਹਿੰਦੂਤਵ ਜੀਵਨ ਸ਼ੈਲੀ ਹੈ। ਹੁਣ ਹਿੰਦੂਤਵ ਇੱਕ ਤਰਫ ਜੀਵਨ ਸ਼ੈਲੀ ਦਰਸਾਈ ਜਾ ਰਹੀ ਹੈ, ਤਾਂ ਦੂਸਰੀ ਤਰਫ ਹੁਣ ਇਹਦੇ ਤੇ ਬਹਿਸ ਛਿੜ ਗਈ ਹੈ ਕਿ ਕੀ ਇਸਦੇ ਬਹਾਨੇ ਹਿੰਦੂਤਵ ਦਾ ਪ੍ਰਚਾਰ ਤੇ ਨਹੀਂ ਕੀਤਾ ਜਾ ਰਿਹਾ। ਸੋ ਇਹ ਦੇਖੋ ਨਾ, ਆਪਣੇ ਆਪ ਦੇ ਵਿੱਚ ਵਿਰੋਧਾਭਾਸ ਆ। ਜਿੱਦਾਂ ਕੱਲ ਆਪਾਂ ਗੱਲ ਕਰਦੇ ਪਏ ਸਾਂ ਕੌਮੀ ਤਰਾਨਾ, ਆਪੇ ਹੀ ਸੁਪਰੀਮ ਕੋਰਟ ਕੌਮੀ ਤਰਾਨਾ ਲਾਜ਼ਮੀ ਕਰਦੀ ਆ, ਤੇ ਫਿਰ ਇੱਕ ਪੜਾਅ ਤੇ ਜਾ ਕੇ ਆਪੇ ਕਹਿੰਦੀ ਕਿ ਨਹੀਂ ਭਾਈ ਅਸੀਂ ਇਸ ਮਾਮਲੇ 'ਚ ਦਖਲ ਨਹੀਂ ਦੇਣਾ, ਇਹ ਹਾਲ ਦੀ ਘੜੀ ਅਸੀਂ ਇਹਨੂੰ ਬੰਦ ਕਰਦੇ ਹਾਂ, ਆਪੇ ਕੋਈ ਕਾਨੂੰਨ ਸਰਕਾਰ ਲਿਆਵੇ, ਅਸੀਂ ਇਹਦੇ 'ਚ ਦਖਲ ਨਹੀਂ ਦੇਣਾ। ਵਿਰੋਧਾਭਾਸ ਹੈ ਨਾ, ਕਿ ਪਹਿਲਾਂ ਇਹ ਚੀਜ਼ ਨਹੀਂ ਦੇਖੀ ਗਈ, ਕੁਛ ਮਹੀਨਿਆਂ ਬਾਅਦ 'ਚ ਸੁਪਰੀਮ ਕੋਰਟ ਕਹਿੰਦੀ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈ। ਸੋ ਇੱਥੇ ਵੀ ਵਿਰੋਧਾਭਾਸ ਇੱਕ ਝਲਕਦਾ। ਔਰ ਦੂਜੀ ਚੀਜ਼ ਜਿਹੜੀ ਦੇਖੋ ਸੰਵਿਧਾਨ ਦੇ ਵਿੱਚ ਕੀ ਗੈਰ ਕਾਨੂੰਨੀ ਹੈ, ਕੀ ਕਾਨੂੰਨੀ ਹੈ, ਇਹ ਤੇ ਹੁਣ ਤੈਅ ਹੋਏਗਾ ਜਦੋਂ ਕਾਨੂੰਨੀ ਲੜਾਈ ਜਿਹੜੀ ਉਹ ਕਿਸੇ ਮੁਕਾਮ ਤੇ ਅੰਜਾਮ ਤੇ ਪੁੱਜੇਗੀ। ਪਰ ਦੇਖੋ ਸਰਕਾਰੀ ਸਕੂਲਾਂ 'ਚ ਇਹ ਧਾਰਮਿਕ ਮਾਨਤਾਵਾਂ, ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਣ, ਇਹਨਾਂ ਦਾ ਪ੍ਰਚਾਰ ਕਰਨਾ ਹੀ ਨਹੀਂ ਚਾਹੀਦਾ। ਉੱਥੇ ਤੇ ਵਿਗਿਆਨ ਦੀ ਗੱਲ ਹੋਣੀ ਚਾਹੀਦੀ ਹੈ, ਦੂਸਰੇ ਨੈਤਿਕ ਗਿਆਨ ਦੀ ਗੱਲ ਹੋਣੀ ਚਾਹੀਦੀ ਹੈ। ਜੇ ਤੁਸੀਂ ਅਬੋਧ ਅਵਸਥਾ ਜਿਹੜੀ ਬੱਚੇ ਦੀ, ਉਸ ਅਵਸਥਾ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਥੋਪ ਦਿਓਗੇ, ਮਸਲਨ ਕਿ ਜੇ ਇਹ ਸਮਝਾਓਗੇ ਬੱਚੇ ਨੂੰ ਕਿ ਦੇਖੋ ਕਾਕਾ ਜੀ, ਜੋ ਕਰਦਾ ਕਰਤਾਰ ਕਰਦਾ, ਜੋ ਕਰਦਾ ਭਗਵਾਨ ਕਰਦਾ, ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੁੱਲਦਾ, ਜੋ ਚੰਗਾ ਕਰਦਾ ਮੰਦਾ ਕਰਦਾ ਉਹੀ ਕਰਦਾ, ਤੇ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਦੇ ਆਪ ਨਹੀਂ ਕਰੇਗਾ। ਉਹ ਕਹੇਗਾ ਕਿ ਸਭ ਕੁਛ ਉਤਲਾ ਹੀ ਕਰੂਗਾ, ਤੇ ਜਾਂ ਵੱਧ ਤੋਂ ਵੱਧ ਇੰਨਾ ਕੁ ਇੰਪਰੂਵ ਹੋ ਜਾਏਗਾ ਕਿ ਜੇ ਚੰਗਾ ਕਰੂਗਾ ਤੇ ਆਖੂਗਾ ਮੈਂ ਕੀਤਾ, ਤੇ ਜੇ ਮਾੜਾ ਹੋਊਗਾ ਫਿਰ ਕਹੂਗਾ ਰੱਬ ਨੇ ਕਰਤਾ। ਯਾਨੀ ਤੁਸੀਂ ਰੱਬ ਦਾ ਬੀਜ ਉਹਦੇ ਮਨ 'ਚ ਅਬੋਧ ਅਵਸਥਾ 'ਚ ਬੀਜ ਰਹੇ ਹੋ, ਤਾਂ ਕਿ ਉਹ ਇੱਕ ਤਰ੍ਹਾਂ ਨਾਲ ਹਰੇਕ ਉਮਰ ਦੇ ਪੜਾਅ ਤੇ ਜਦੋਂ ਵੀ ਕੋਈ ਅਸਫਲਤਾ ਨੂੰ ਮਿਲੇ ਤੇ ਉਹ ਆਪਣੀਆਂ ਕਮਜ਼ੋਰੀਆਂ, ਆਪਣੀਆਂ ਨਾਕਾਮੀਆਂ ਵੇਖਣ ਦੀ ਥਾਂ ਤੇ ਇਹ ਕਵੇ ਕਿ ਹਾਂਜੀ ਇਹ ਸਭ ਕੁਛ ਕੀਤਾ ਕਰਾਇਆ ਜਿਹੜਾ ਪਰਮਾਤਮਾ ਦਾ। ਇਹ ਨਹੀਂ ਹੋਣਾ ਚਾਹੀਦਾ। ਬੱਚਾ ਜਦੋਂ ਤੱਕ ਸੋਝੀ ਬੋਝੀ ਹਾਸਲ ਨਹੀਂ ਕਰ ਲੈਂਦਾ, ਇਹ ਸਾਰੀਆਂ ਚੀਜ਼ਾਂ ਦੀ
ਹਿੰਦੂਤਵ ਦੀ ਹੈ ਚਾਹੇ ਕੋਈ ਕਿਸੇ ਹੋਰ ਧਰਮ ਦੀ ਹੈ, ਖੁੱਲ੍ਹ ਹੋਣੀ ਚਾਹੀਦੀ ਹੈ, ਵਿਗਿਆਨਕ ਆਧਾਰ ਤੇ ਪੜ੍ਹਾਈ ਹੋਣੀ ਚਾਹੀਦੀ ਹੈ, ਜੋ ਕਿ ਸਕੂਲਾਂ ਦਾ ਕਨਸੈਪਟ ਹੈ ਇੱਥੋਂ ਦਾ। ਤਾਂ ਵੈਸੇ ਵੀ ਭਾਰਤ ਧਰਮ ਨਿਰਪੇਖ ਦੇਸ਼ ਹੈ, ਤਾਂ ਇੱਕ ਧਰਮ ਨੂੰ ਪ੍ਰਚਾਰ ਦੀ ਕੋਈ ਵੀ ਪ੍ਰਾਰਥਨਾ ਜਿਹੜੀ ਉਹ ਤੇ ਲਾਗੂ ਨਹੀਂ ਕੀਤੀ ਜਾ ਸਕਦੀ। ਇਹ ਤਾਂ ਸਧਾਰਨ ਜੀ ਗੱਲ ਆ। ਹੁਣ ਇਸ ਮਾਮਲੇ 'ਚ ਦੇਖਦੇ ਹਾਂ ਕਿ ਕੀ ਬਣਦਾ, ਪਰ ਇਹ ਜ਼ਰੂਰ ਮੇਰੇ ਖਿਆਲ ਦੇ ਨਾਲ ਕਿ ਗੱਲ ਨਿਕਲ ਕੇ ਆਏਗੀ ਕਿ ਜੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਪ੍ਰਾਰਥਨਾ ਬੰਦ ਕਰ ਦਿੱਤੀ ਤੇ ਹੋ ਸਕਦਾ ਦੂਜੇ ਜਿਹੜੇ ਸਕੂਲ ਆਪਣੇ ਹਿਸਾਬ ਕਿਤਾਬ ਦੇ ਨਾਲ ਪ੍ਰਾਰਥਨਾ ਕਰਵਾਉਂਦੇ ਬਾਅਦ 'ਚ ਉਹ ਵੀ ਬੰਦ ਹੋ ਜਾਣ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਹਨੀਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਵਕੀਲਾਂ ਨੇ ਕਹਿੰਦੇ ਨਵਾਂ ਪੇਚ ਫਸਾ ਲਿਆ। ਵੈਸੇ ਅੱਜ ਖੂਬ ਰੌਣਕ ਆ ਅਖਬਾਰਾਂ 'ਚ, ਨਿਊਜ਼ ਪੋਰਟਲਾਂ 'ਚ, ਬਹੁਤ ਜਿੱਦਾਂ ਨਾ ਉਧਰੇ ਜੇ ਸੀਗੇ ਜੀ। ਤਾਂ ਹਨੀਪ੍ਰੀਤ ਨੂੰ ਅੱਜ ਇਹਨਾਂ ਨੇ ਜੇਲ੍ਹ 'ਚੋਂ ਲਿਆਂਦਾ ਵਾ, ਉੱਥੇ ਪੇਸ਼ੀ ਤੇ ਪੰਚਕੂਲੇ ਪੇਸ਼ੀ ਹੋਈ ਆ। ਪੇਚ ਇਹ ਫਸ ਗਿਆ ਕਿ ਇਹਦੇ ਤੇ ਅੱਜ ਦੋਸ਼ ਤੈਅ ਹੋਣੇ ਸੀ। ਕੁਛ ਲੋਕ ਤੇ ਇਸ ਗੱਲ ਨੂੰ ਲੈ ਕੇ ਦੁਵਿਧਾ ਦੇ ਵਿੱਚ ਆ ਕਿ ਸ਼ਾਇਦ ਪੁਲਿਸ ਨੇ ਜਾਣ ਬੁੱਝ ਕੇ ਢਿੱਲ ਕਰ ਦਿੱਤੀ ਆ ਤੇ ਇਹ ਹੁਣ ਨਿਕਲ ਜਾਏਗੀ। ਐਸੀ ਕੋਈ ਗੱਲ ਨਹੀਂ, ਕਿਉਂਕਿ ਦੇਖੋ ਦੋਸ਼ ਤੈਅ ਦਾ ਮਤਲਬ ਹੁੰਦਾ ਚਾਰਜ ਫਰੇਮ ਕਰਨੇ। ਜਿਵੇਂ ਅਸੀਂ ਸਪਲੀਮੈਂਟਰੀ ਚਲਾਨ ਕਹਿੰਦੇ ਆ, ਜਿਹੜਾ ਬੰਦਾ ਕੇਸਾਂ 'ਚ ਉਲਝਿਆ ਉਹਨੂੰ ਬਿਹਤਰ ਪਤਾ ਹੁੰਦਾ ਇਹ ਸਾਰੇ ਸ਼ਬਦ ਜਿਹੜੇ ਆ ਆਮ ਬੰਦੇ ਦੀ ਸਮਝ 'ਚ ਨਹੀਂ ਆਉਂਦੇ ਕਈ ਵਾਰੀ। ਤਾਂ ਉਹ ਚਲਾਨ ਪੇਸ਼ ਕਰਨਾ ਹੁੰਦਾ ਪੁਲਿਸ ਨੇ, ਜਿਹਦੇ 'ਚ ਗਵਾਹਾਂ ਦੀ ਲਿਸਟ ਹੁੰਦੀ ਆ, ਨਕਸ਼ੇ ਹੁੰਦੇ ਆ ਕਿ ਕਿੱਥੇ ਕੀ ਹੋਇਆ, ਕਿੰਨੇ ਗਜ਼ ਤੇ ਆਹ ਚੀਜ਼ ਸੀ, ਕਿੰਨੇ ਗਜ਼ ਤੇ ਆ, ਜਾਨੀ ਇੱਕ ਇੱਕ ਚੀਜ਼ ਮੈਨਸ਼ਨ ਕੀਤੀ ਹੁੰਦੀ ਆ। ਪੁਲਿਸ ਦੇ ਜਿਹੜੇ ਇਨਵੈਸਟੀਗੇਟਰ ਹੁੰਦੇ ਆ ਉਹਨਾਂ ਦੀਆਂ ਸਟੇਟਮੈਂਟ ਆਉਂਦੀਆਂ। ਇਸ ਤਰ੍ਹਾਂ ਉਹਨੂੰ ਕਹਿੰਦੇ ਚਲਾਨ, ਸਾਰਾ ਕੁਛ ਨਕਸ਼ੇ ਵਗੈਰਾ ਜਿਹੜੇ ਹੁੰਦੇ ਆ। ਤਾਂ ਉਹ ਇੱਕ ਮਿੱਥੀ ਹੱਦ ਹੁੰਦੀ ਆ। ਮਸਲਨ ਕੁਛ ਕੇਸਾਂ 'ਚ ਉਹ 60 ਦਿਨ ਦੇ ਅੰਦਰ ਅੰਦਰ, ਕੁਛ ਕੇਸਾਂ ਦੇ ਵਿੱਚ 90 ਦਿਨ ਦੇ ਅੰਦਰ ਅੰਦਰ, ਕੁਛ ਕੇਸਾਂ 'ਚ ਉਹਦੀ ਮਿਆਦ ਜਿਹੜੀ ਆ ਉਹ 180 ਦਿਨ ਤੱਕ ਵੀ ਹੁੰਦੀ ਆ ਜੀ। ਤਾਂ ਇਸ ਮਾਮਲੇ 'ਚ ਜਿਹੜੀ ਮਿੱਥੀ ਹੱਦ ਆ ਉਹ ਕਾਫੀ ਅਜੇ ਪਈ ਆ, ਐਸੀ ਕੋਈ ਗੱਲ ਨਹੀਂ ਹੈ। ਹੁਣ ਮੇਰੇ ਖਿਆਲ ਦੇ ਨਾਲ ਫਰਵਰੀ ਦੀ 21 ਤਰੀਕ ਪਈ ਆ। ਤਾਂ ਇਹਦੇ 'ਚ ਇਹਨਾਂ ਦੇ ਵਕੀਲਾਂ ਦਾ ਪੇਚ ਇਹ ਸੀਗਾ ਕਿ ਸਾਨੂੰ ਦੇਖੋ ਜਿਹੜੀ ਸਪਲੀਮੈਂਟਰੀ ਚਲਾਨ ਦੀ ਕਾਪੀ ਦਿੱਤੀ ਗਈ ਹੈ, ਜੋ ਚਾਰਜ ਫਰੇਮ ਕਰਨੇ ਆ ਤੁਸੀਂ, ਤਾਂ ਉਹ ਚਲਾਨ ਦੀ ਕਾਪੀ ਜਿਹੜੀ ਚਾਰਜ ਸ਼ੀਟ ਦੀ ਕਾਪੀ ਦਿੱਤੀ ਗਈ ਆ ਉਹ ਸਾਨੂੰ ਅਧੂਰੀ ਦਿੱਤੀ ਗਈ ਆ। ਮਸਲਨ ਉਹ ਤੇ ਕਈ ਹਜ਼ਾਰ ਪੰਨਿਆਂ ਦੀ ਹੈ ਤੇ ਸਾਨੂੰ ਸਿਰਫ 150 ਪੰਨੇ ਦੀ ਦਿੱਤੀ ਗਈ ਆ। ਤੇ ਜਦੋਂ ਤੱਕ ਅਸੀਂ ਉਹਨੂੰ ਪੜਾਂਗੇ ਨਹੀਂ, ਸਾਰੀ ਨੂੰ ਪੜਾਂਗੇ ਨਹੀਂ, ਅਸੀਂ ਉਦੋਂ ਤੱਕ ਆਰਗੂ ਕੀ ਕਰਾਂਗੇ ਤੁਹਾਡੇ ਨਾਲ। ਤਾਂ ਫਿਰ ਜੱਜ ਸਾਹਿਬ ਨੇ ਇਸ ਦਲੀਲ ਦੇ ਨਾਲ ਸਹਿਮਤ ਹੁੰਦੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇਹਨਾਂ ਨੂੰ ਚਲਾਨ ਦੀ ਕਾਪੀ ਹੈ, ਜਿਹੜੀ ਚਾਰਜ ਸ਼ੀਟ ਦੀ ਕਾਪੀ ਹੈ, ਉਹ ਪੂਰੀ ਦੀ ਪੂਰੀ ਮੁਹੱਈਆ ਕਰਵਾਓ। ਉਹ ਲੈਣਗੇ, ਫਿਰ ਬਾਅਦ ਦੇ ਵਿੱਚ ਸਟੱਡੀ ਹੋਊਗੀ, ਉਹਨਾਂ ਦੀ ਤਿਆਰੀ ਹੋਊਗੀ। ਦੋਸ਼ ਜਦੋਂ ਐਦ ਹੋਣਗੇ ਅਗਲੀ ਵਾਰੀ, ਤਾਂ ਉਹ ਐਦ ਹੋਣ ਤੋਂ ਪਹਿਲਾਂ ਇੱਕ ਜ਼ਿਰਾ ਹੋਏਗੀ, ਜਿੱਦਾਂ ਕੇਸ ਦੇ ਐਂਡ ਦੇ ਵਿੱਚ ਇੱਕ ਜ਼ਿਰਾ ਹੁੰਦੀ ਹੈ ਕਿ ਕੀ ਦੋਸ਼ ਐਦ ਹੋਣੇ ਚਾਹੀਦੇ ਆ ਜਾਂ ਨਹੀਂ। ਦੋਸ਼ ਐਦ ਹੋਣ ਦਾ ਮਤਲਬ ਇਹ ਹੁੰਦਾ, ਦੇਖੋ ਜੇ ਤੇ ਉੱਥੇ ਦੋਸ਼ੀ ਖੜ ਕੇ ਕਹਿ ਦੇਵੇ ਕਿ ਹਾਂਜੀ ਮੈਂ ਕਰ ਬੈਠਾ ਜੀ, ਜੋ ਮੇਰੀ ਸਜ਼ਾ ਬਣਦੀ ਮੈਨੂੰ ਦੇ ਦਿਓ, ਤੇ ਗੱਲ ਉੱਥੇ ਖਤਮ ਹੋ ਜਾਂਦੀ ਹੈ, ਸਜ਼ਾ ਹੋ ਗਈ, ਗੱਲ ਨਿਬੜੀ। ਜੇ ਬੰਦਾ ਕਹਿੰਦਾ ਹੈ ਕਿ ਨਹੀਂ ਜੀ ਮੈਂ ਕੇਸ ਝਗੜਨਾ, ਤਾਂ ਫਿਰ ਪੁਲਿਸ ਉਹ ਚਾਰਜ ਫਰੇਮ ਕਰ ਦਿੰਦੀ ਹੈ, ਤਾਂ ਫਿਰ ਅੱਗੇਲੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਸੋ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਹਾਲੇ ਘਟੀਆਂ ਨਹੀਂ। ਵੈਸੇ ਦੱਸਦੇ ਆ ਕੁਛ ਪੱਤਰਕਾਰ ਆਪਣੇ ਪੱਧਰ ਤੇ ਦਾਅਵਾ ਕਰਦੇ ਆ ਕਿ ਜਦੋਂ ਹਨੀਪ੍ਰੀਤ ਅੱਜ ਆਪਣੇ ਘਰ ਵਾਲਿਆਂ ਨੂੰ ਮਿਲੀ ਆ ਤੇ ਉਹਨੇ ਸਪੈਸ਼ਲੀ ਕਿਹਾ, ਕਹਿੰਦੀ ਕਿ ਚਿੰਤਾ ਨਾ ਕਰੋ, ਮੈਂ ਹੁਣ ਆ ਜਾਣਾ ਥੋੜੇ ਦਿਨਾਂ ਤੱਕ, ਦੇਖ ਲੂੰਗੀ, ਮੈਂ ਸਭ ਕੁਝ ਠੀਕ ਕਰ ਦੂੰਗੀ। ਸੋ ਐਸਾ ਕਿਹਾ ਗਿਆ। ਉੱਦਾਂ ਬਖਸ਼ੀਖਾਨੇ 'ਚ ਉਹਨੇ ਜਦੋਂ ਬੰਦ ਕੀਤਾ ਸੀ, ਚਾਹ ਵਾਹ ਪੀਤੀ ਆ ਉਹਨੇ, ਠੰਡ ਵੀ ਕਾਫੀ ਸੀਗੀ। ਸੋ ਕੁਛ ਚੀਜ਼ਾਂ ਜਿਹੜੀਆਂ ਉਹ ਅਪ੍ਰਤੱਖ ਰੂਪ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਘਰ ਵਾਲਿਆਂ ਨੂੰ ਉਹਨੇ ਕਿਹਾ ਕਿ ਜਲਦੀ ਮੈਂ ਆ ਜਾਊਂਗੀ। ਦੂਜੀ ਜੇਲ੍ਹ ਤੋਂ ਵੀ ਰਿਪੋਰਟ ਆਉਂਦੀ ਪਈ ਆ ਕਿ ਹਨੀਪ੍ਰੀਤ ਅੱਜ ਕੱਲ੍ਹ ਉੱਥੇ ਯੋਗਾ ਸਿਖਾਉਂਦੀ ਪਈ ਆ। ਯੋਗਾ ਸਿੱਖੀ ਸੀਗੀ। ਮੈਂ ਤੁਹਾਨੂੰ ਸ਼ੁਰੂ 'ਚ ਵੀ ਕਿਹਾ ਸੀਗਾ ਇੱਕ ਵਾਰੀ, ਮੈਂ ਕਿਹਾ ਸੀਗਾ ਕਿ ਦੇਖੋ ਇਹ ਜੇਲ੍ਹ ਬੜੀ ਔਂਤਰੀ ਚੀਜ਼ ਆ, ਬੰਦਾ ਨਹੀਂ ਇਹਨੂੰ ਅਪਣਾਉਂਦਾ, ਪਰ ਇਹ ਹੌਲੀ ਹੌਲੀ ਬੰਦੇ ਨੂੰ ਅਪਣਾ ਲੈਂਦੀ ਆ। ਹਨੀਪ੍ਰੀਤ ਬਾਰੇ ਖਬਰ ਅੱਜ ਤੇ ਆਉਂਦੀ ਪਈ ਆ ਕਿ ਉਹ ਤੜਕੇ ਉੱਠ ਕੇ ਯੋਗਾ ਕਰਦੀ ਹੈ ਤੇ ਦੂਜਿਆਂ ਨੂੰ ਨਾਲ ਯੋਗਾ ਸਿਖਾਉਂਦੀ ਆ। ਥੋੜੇ ਦਿਨ ਉਡੀਕ ਲਓ, ਮੇਰੇ ਖਿਆਲ ਦੇ ਨਾਲ ਇਹ ਤੁਹਾਨੂੰ ਉੱਥੋਂ ਗਾਣੇ ਗਾਉਂਦੀ ਵੀ ਨਜ਼ਰ ਆਏਗੀ। ਇਹ ਖਬਰਾਂ ਇਹੋ ਜਿਹੀਆਂ ਆਉਣਗੀਆਂ ਕਿ ਜਿਹੜੀ ਫਿਲਮਾਂ ਦੇ ਵਿੱਚ ਹਨੀਪ੍ਰੀਤ ਜਿਹੋ ਜਿਹੇ ਗਾਣੇ ਗਾਉਂਦੀ ਸੀ ਉਹ ਕੈਦਨਾਂ ਨੂੰ ਵੀ ਸੁਣਾਉਂਦੀ ਆ, ਕਿਉਂਕਿ ਜੇਲ੍ਹ ਦਾ ਮਾਹੌਲ ਫਿਰ ਆਪਣੇ ਆਪ ਅਨੁਸਾਰ ਬੰਦੇ ਨੂੰ ਢਲਣਾ ਪੈ ਜਾਂਦਾ। ਸੋ ਤੀਜੀ ਖਬਰ ਜਿਹੜੀ ਹੈ ਵਿਪਾਸਨਾ ਦੇ ਨਾਲ ਜੁੜੀ ਆ। ਵਿਪਾਸਨਾ ਦੇ ਮਾਮਲੇ 'ਚ ਖਬਰ ਇਹ ਆਉਂਦੀ ਪਈ ਆ ਕਿ ਆਉਣ ਵਾਲੇ ਦਿਨਾਂ 'ਚ ਉਹ ਜ਼ਮਾਨਤ ਫਾਈਲ ਕਰਨ ਦੀ ਕੋਸ਼ਿਸ਼ ਕਰੇਗੀ, ਯਾਨੀ ਸਰੈਂਡਰ ਨਹੀਂ ਕਰਨ ਦੇ ਰੌਂ ਦੇ ਵਿੱਚ ਉਹ ਸਰੈਂਡਰ ਨਹੀਂ ਕਰੇਗੀ।
ਜ਼ਮਾਨਤ ਦੀ ਅਰਜੀ ਉਹ ਲਾਉਣ ਦੀ ਫਰਾਕ ਦੇ ਵਿੱਚ ਹੈ। ਪਰ ਇੱਥੇ ਹੁਣ ਪੁਲਿਸ ਵਾਲੀ ਜਿਹੜੀ ਉਹ ਅੱਗੇ ਚੂਹੇ ਬਿੱਲੀ ਵਾਲੀ ਖੇਡ ਹੈ ਉਹ ਫੇਰ ਜਾਰੀ ਰਹੂਗੀ ਕਿ ਕੀ ਜ਼ਮਾਨਤ ਤੋਂ ਪਹਿਲਾਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਨਹੀਂ। ਪਰ ਦੱਸਦੇ ਆ ਕਿ ਵਿਪਾਸਨਾ ਨੇ ਫੈਸਲਾ ਕੀਤਾ ਕਿ ਉਹ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਣ ਦੀ ਥਾਂ ਜਾਂ ਗ੍ਰਿਫਤਾਰ ਹੋਣ ਦੀ ਥਾਂ ਉਹ ਜ਼ਮਾਨਤ ਦੀ ਚਾਰਾਜੋਈ ਕਰੇਗੀ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਕਰੋੜਾਂ ਦੇ ਘੁਟਾਲੇ ਕਰਨ ਵਾਲੇ ਦਾ ਵੀ ਕਹਿੰਦੇ ਕਰਜ਼ਾ ਮਾਫ। ਦੇਖੋ ਇਹੋ ਜਿਹੇ ਗਰੀਬਾਂ ਦਾ ਤੇ ਫਿਰ ਕਰਜ਼ਾ ਮਾਫ ਹੋਣਾ ਹੀ ਚਾਹੀਦਾ ਨਾ। ਦੇਖ ਲਓ, ਗਰੀਬ ਬੰਦੇ ਤੇ ਦਰੇ ਚੋਂ ਬਾਹਰ ਨਹੀਂ ਰਹਿਣੇ ਚਾਹੀਦੇ। ਔਰ ਇਹ ਬੰਦੇ ਕੋਈ ਉਹ ਨਾਲੇ ਸਧਾਰਨ ਗਰੀਬ ਥੋੜੀ ਆ, ਇਹ ਤੇ ਖਾਸ ਗਰੀਬ ਬੰਦੇ ਆ ਜੀ। ਔਰ ਐਸੇ ਖਾਸ ਗਰੀਬ ਬੰਦੇ ਆ ਕਿ ਇਹ ਅਕਾਲੀ ਕਾਂਗਰਸੀਆਂ ਨਾਲ ਵੀ ਰੱਖ ਲੈਂਦੇ ਆ, ਦੋਵੇਂ ਪਾਸੇ ਤੁਰਦੇ ਫਿਰਦੇ ਜੇ ਆ ਜੀ। ਇਹ ਅਸਲ ਦੇ ਵਿੱਚ ਜਿਹੜਾ ਕਰਜ਼ਾ ਮਾਫ ਹੋਇਆ ਨਾ ਇਹ ਖਾਸ ਬੰਦੇ ਦਾ, ਇਹ ਕੋਈ ਹੋਰ ਨਹੀਂ ਪਰਲ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਆ ਜੀ, ਐਮਡੀ। ਔਰ ਇਹਦੇ ਤੇ ਦੇਖ ਲਓ ਕਿ ਸਰਕਾਰ ਕਿੱਡੀ ਦਿਆਲ ਹੋਈ ਆ। ਇਹ ਬੰਦਾ ਜੇਲ੍ਹ ਦੇ ਵਿੱਚ ਬੈਠਾ, CBI ਨੇ ਚੱਕ ਕੇ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ। ਤੁਹਾਨੂੰ ਪਤਾ ਹੀ ਭੰਗੂ ਸਾਹਿਬ ਵੀ ਜੇਲ੍ਹ ਦੇ ਵਿੱਚ ਆ ਤੇ ਭੰਗੂ ਸਾਹਿਬ ਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਉਹਦੇ ਲੈਫਟੀਨੈਂਟ ਸੀਗੇ ਉਹ ਵੀ ਜੇਲ੍ਹ ਦੀ ਯਾਤਰਾ ਕਰਦੇ ਪਏ ਆ। ਵੈਸੇ ਇੱਕ ਇਹਨਾਂ ਦਾ MD ਜਿਹੜਾ ਹੋਰ ਇਲਾਕੇ ਦਾ ਸੀਗਾ ਉਹ ਪਿੱਛੇ ਜੇ ਕਤਲ ਹੋ ਗਿਆ ਸੀ ਦੀਵਾਲੀ ਵਾਲੇ ਦਿਨ, ਉਹ ਜ਼ਮਾਨਤ ਤੇ ਚਲਾ ਗਿਆ ਸੀਗਾ। ਤਾਂ ਇਹ ਜਿਹੜਾ ਮੈਨੇਜਿੰਗ ਡਾਇਰੈਕਟਰ ਸੀਗਾ MD ਸੀਗਾ ਸੁਖਦੇਵ ਸਿੰਘ, ਇਹਦਾ ਜਿਹੜਾ ਕਰਜ਼ਾ ਮਾਫ ਹੋਇਆ। ਹੁਣ ਦੇਖੋ ਕਿਸੇ ਦਾ ਕਰਜ਼ਾ ਜਿਹੜਾ ਉਹ 2 ਲੱਖ ਚੋਂ 45,000 ਹੋਇਆ, ਕਿਸੇ ਦਾ 1.5 ਲੱਖ ਚੋਂ 37,000 ਹੋਇਆ। ਕਮਾਲ ਦੀ ਗੱਲ ਤੇ ਇਹ ਆ ਕਿ ਇਹਦਾ ਜੇਲ੍ਹ ਦੇ ਵਿੱਚ ਬੈਠੇ ਦਾ ਹੀ 1,74,214 ਰੁਪਈਆ ਦਾ ਕਰਜ਼ਾ ਮਾਫ ਹੋ ਗਿਆ ਜੀ। ਇਹ ਤੁਸੀਂ ਮੰਨਦੇ ਹੋ ਨਾ ਕਿ ਕਿੱਡੀ ਗੁਰਬਤ ਸੀ ਇਹਦੇ ਤੇ, ਕਿੱਡੀ ਜ਼ਰੂਰਤ ਸੀਗੀ ਕਿ ਸਰਕਾਰ ਨੇ ਆਖਿਆ ਕਿ ਬੰਦਾ ਜੇਲ੍ਹ ਦੇ ਵਿੱਚ ਬੈਠਾ, ਵੱਧ ਤੋਂ ਵੱਧ ਇਹਦਾ ਹੁਣ ਡੰਗਾ ਸਾਰੀਏ, ਬੁੱਥਾ ਸਾਰੀਏ ਜੀ। ਜਿਹੜਾ ਬੰਦਾ ਲੋਕਾਂ ਦਾ ਖੂਨ ਚੂਸਣ ਦੇ ਦੋਸ਼ ਦੇ ਵਿੱਚ ਜੇਲ੍ਹ 'ਚ ਬੈਠਾ ਔਰ ਜਿਹਦੀ ਪ੍ਰਾਪਰਟੀ ਕਰੋੜਾਂ 'ਚ ਅਰਬਾਂ 'ਚ ਆ, ਉਹਦਾ ਕਰਜ਼ਾ ਵੀ ਮਾਫ ਕੀਤਾ ਜਾ ਰਿਹਾ। ਇਹਨਾਂ ਗੱਲਾਂ ਤੋਂ ਹੀ ਰੌਲਾ ਪੈਂਦਾ ਪਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਕਿ ਜਿਹੜਾ ਵਿਰੋਧ ਕਰਦਾ ਉਹ ਫਲਾਣਾ ਉਹ ਕਿਸਾਨਾਂ ਦਾ ਵਿਰੋਧੀ ਆ, ਕਿਸਾਨਾਂ ਦਾ ਦੁਸ਼ਮਣ। ਐਸਾ ਕੁਛ ਨਹੀਂ ਹੈ। ਜੇ ਖਹਿਰੇ ਹੋਰੀ ਵਿਰੋਧ ਕਰਦੇ ਪਏ ਆ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕੋਈ ਨਾ ਕੋਈ ਸੱਚਾਈ ਹੈ। ਸੱਚਾਈ ਕੀ ਆ? ਆ ਤੁਸੀਂ ਖਬਰ ਸ਼ਾਇਦ ਸੁਣ ਲਈ ਹੋਣੀ ਆ, ਜੇ ਨਹੀਂ ਤੇ ਸੁਣ ਲਓ, ਤੁਸੀਂ ਹੈਰਾਨ ਰਹਿ ਜਾਓਗੇ। ਮਾਨਸਾ ਜ਼ਿਲ੍ਹੇ ਦੇ ਵਿੱਚੋਂ ਜਿੱਥੋਂ ਇਹ ਸਾਰੀ ਕਾਰਵਾਈ ਸ਼ੁਰੂ ਕੀਤੀ ਗਈ ਆ, ਆਮ ਆਦਮੀ ਪਾਰਟੀ ਵਾਲੇ ਘੁਟਾਲਾ ਕੱਢ ਕੇ ਲਿਆਏ ਆ। ਵੈਸੇ ਇਹਨਾਂ ਦੀ ਨਿੰਦਿਆ ਜਿੰਨੀ ਮਰਜ਼ੀ ਕਰ ਲਈਏ, ਪਰ ਇਸ ਮਾਮਲੇ 'ਚ ਦੂਜਿਆਂ ਨਾਲੋਂ ਤੇਜ਼ ਆ, ਤੱਥ ਕੱਢ ਲਿਆਉਂਦੇ ਆ। ਸੋ ਇਹਨਾਂ ਨੇ ਇੱਕ ਘੁਟਾਲਾ ਕੱਢ ਕੇ ਲਿਆਂਦਾ। ਇਹਦੇ ਵਿੱਚ ਦੇਖੋ ਕਿ ਜਿਹੜੇ ਕਿਸਾਨ ਸੀਗੇ, ਜਿਹੜੇ ਕਿਸਾਨ ਉਹਨਾਂ ਨੇ ਜਿੰਨਾ ਕਰਜ਼ਾ ਲਿਆ ਸੀ ਮਾਫੀ ਉਹਦੇ ਤੋਂ ਜ਼ਿਆਦਾ ਲੈ ਗਏ ਆ। ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜੀਆਂ ਉਹਨਾਂ ਦੀਆਂ ਪਾਸਬੁੱਕਾਂ ਸੀ ਜਾਂ ਬੈਂਕਾਂ ਦੀਆਂ ਜਿਹੜੇ ਹੋਰ ਡਾਕੂਮੈਂਟ ਸੀ ਉਹ ਸੈਕਟਰੀਆਂ ਨੇ ਜਮ੍ਹਾਂ ਕਰਾ ਲਏ ਜੀ। ਤੁਸੀਂ ਸਮਝ ਗਏ ਨਾ ਕਿ ਮਸਲਨ ਜੇ ਕਿਸੇ ਦਾ ਕਰਜ਼ਾ 47,000 ਰੁਪਈਆ ਤੇ ਉਹ ਮਾਫ ਕਰਵਾ ਲਿਆ 72,000 ਰੁਪਈਆ, ਪਾਸਬੁੱਕ ਆਪਦੇ ਕੋਲ ਰੱਖ ਲਈ। ਮਤਲਬ ਕਿ ਉਤਲਾ ਆਪਣੀ ਜੇਬ ਦੇ ਵਿੱਚ। ਇੱਕ ਕਿਸਾਨ ਕੋਈ ਸੁਰਿੰਦਰ ਸਿੰਘ ਆ, ਉਹਨੂੰ ਮਾਫੀ ਜਿਹੜੀ ਆਈ ਆ ਉਹ 1,52,000 ਦੀ ਆ, ਜਦਕਿ ਉਹਦਾ ਕਰਜ਼ਾ ਮਹਿਜ 47,000 ਦਾ। ਉਤਲਾ ਪੈਸਾ ਕਿੱਧਰ ਗਿਆ? ਹੁਣ ਤੁਸੀਂ ਸਮਝ ਗਏ ਨਾ ਕਿ ਜਿਨ੍ਹਾਂ ਦੇ ਕੋਲ ਪਾਸਬੁੱਕ ਆ, ਜਿਨ੍ਹਾਂ ਦੇ ਕੋਲ ਸਾਰੀ ਕਲਮ ਆ, ਉਹਨਾਂ ਨੇ ਆਪਣੀ ਜੇਬ ਦੇ ਵਿੱਚ ਪਾ ਲਈ। ਏਦਾਂ ਬਹੁਤ ਕਿਸਾਨ ਆ, ਉਹਨਾਂ ਨੇ ਲਿਸਟ ਲਿਆਂਦੀ ਆ। ਮੈਂ ਜੇ ਪੜ੍ਹਾਂ ਤੇ ਕਾਫੀ ਲੰਮੀ ਆ, ਕਾਫੀ ਲੰਮੇਰੀ ਆ। ਇੱਕ ਉਦਾਹਰਨ ਹੋਰ ਦੇ ਦਿੰਦਾ ਕਿ ਭਗਵਾਨ ਸਿੰਘ ਨਾਂ ਦੇ ਕਿਸਾਨ ਨੂੰ 95,000 ਦੀ ਮਾਫੀ ਪਾਈ ਗਈ ਹੈ ਜੀ, ਜਦਕਿ ਉਹਦਾ ਕਰਜ਼ ਮਾਤਰ 20,000 ਰੁਪਈਏ ਦਾ। ਜਿਹੜਾ ਉਹਦਾ ਕਰਜ਼ ਆ ਉਹ ਸਿਰਫ ਤੇ ਸਿਰਫ 20,000 ਰੁਪਈਏ ਦਾ। ਉਤਲਾ ਪੈਸਾ ਹੁਣ ਕਿੱਧਰ ਗਿਆ ਤੁਸੀਂ ਸਮਝ ਸਕਦੇ ਹੋ। ਸੋ ਸਾਰੇ ਪਾਸੇ ਹਰ ਕਮਾਲ ਦੀ ਗੱਲ ਇਹ ਆ ਕਿ ਜਿੱਥੋਂ ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਸੀਗੀ ਕਿ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਜਿਹੜੇ ਕਿਸਾਨ ਬੁੱਧ ਸਿੰਘ ਦੇ ਘਰੋਂ ਜਾ ਕੇ ਇਹਨੇ ਉਹ ਮੁਹਿੰਮ ਸ਼ੁਰੂ ਕੀਤੀ ਸੀ, ਉਹ ਬੁੱਧ ਸਿੰਘ ਕਹਿੰਦਾ ਕਿ ਮੇਰੀ ਤੇ ਆਪਦੀ ਵੀ ਕੋਈ ਸੁੱਧ ਲੈਣ ਆਇਆ। ਜਿਹਦੇ ਘਰੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਉਹ ਕਹਿੰਦਾ ਕਿ ਮੇਰਾ ਤੇ ਆਪਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਆਖ ਸਕਦੇ ਹਾਂ ਕਿ ਠੀਕ ਆ, ਜਿੰਨਾ ਕੁ ਕਰਦਾ ਪਿਆ ਕੈਪਟਨ, ਜਿੰਨੀ ਕੁ ਇਹਦੇ ਕੋਲ ਵਸ ਦੀ ਗੱਲ ਹੈਗੀ ਸੀਗੀ, ਜ਼ੋਰ ਲਾਉਂਦਾ ਪਿਆ, ਠੀਕ ਹੈ, ਆਪਣੀ ਥਾਂ ਤੇ ਆਓ, ਉਹ ਚੰਗੀ ਚੀਜ਼ ਆ। ਪਰ ਆਹ ਜਿਹੜੀ ਗੜਬੜ ਝਾਲੀ ਚੱਲਦੀ ਪਈ ਆ, ਆਹ ਜਿਹੜੀ ਘੁਟਾਲੇਬਾਜ਼ੀ ਚੱਲਦੀ ਪਈ ਆ, ਇਹਨੂੰ ਲਗਾਮ ਲਾਉਣੀ ਚਾਹੀਦੀ ਆ।
ਇਹ ਉਲਟਾ ਜੇ ਕੋਈ ਕੱਢ ਕੇ ਲਿਆਉਂਦਾ ਆਮ ਆਦਮੀ ਪਾਰਟੀ ਵਾਲਾ ਕਿ ਜੀ ਕਿਸਾਨ ਵਿਰੋਧੀ ਆ, ਜੇ ਕੋਈ ਬੋਲਦਾ ਤੇ ਫਿਰ ਕਹਿੰਦੇ ਰਾਸ਼ਟਰ ਵਿਰੋਧੀ ਆ। ਇਹ ਵਿਰੋਧੀਆਂ ਵਿਰਾਧੀਆਂ ਵਾਲਾ ਕੰਮ ਛੱਡ ਕੇ ਇਹਨਾਂ ਨੂੰ ਆਪਣੀ ਜਿਹੜੀ ਇਹ ਪ੍ਰਕਿਰਿਆ ਇਹ ਦਰੁਸਤ ਕਰਨੀ ਚਾਹੀਦੀ ਹੈ। ਜੀ ਜੀ। ਤੇ ਮਿੰਟੂ ਜੀ ਅਗਲੀ ਕਹਿੰਦੇ ਗੱਲ ਕਰੀਏ ਵੀ ਨਸ਼ੇ ਵਿੱਚ ਕਹਿੰਦੇ ਇੱਕ ਟੱਲੀ ਡਾਂਸਰ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਪਾੜੀ, ਗਾਲਾਂ ਕੱਢੀਆਂ ਤੇ ਹੋਈ ਗ੍ਰਿਫਤਾਰ। ਗ੍ਰਿਫਤਾਰੀ ਹੋਣਾ ਸੀ, ਹੁਣ ਇਹਨੂੰ ਪੁਲਿਸ ਕਰੇ ਤੇ ਕਰਨੋ ਰਹੇ ਜੀ ਕਰਤੇ ਦੇਣਾ ਮਾੜੀ ਗੱਲ ਆ ਜੀ। ਸਾਡੇ ਇੱਥੇ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਵਾਪਰਦੀਆਂ। ਆ 50-70 ਸਾਲਾਂ ਚ ਇਹ ਸਾਰੀਆਂ ਚੀਜ਼ਾਂ ਬੜੀ ਤੇਜ਼ੀ ਨਾਲ ਬਦਲੀਆਂ। ਚਲੋ ਖਾਣ ਪਾਣ ਦਾ ਤਾਂ ਠੀਕ ਹੈ, ਪਰ ਪੰਜਾਬੀਆਂ ਦਾ ਖਾਣ ਪਾਣ ਦਾ ਢੰਗ ਵੀ ਬੜਾ ਵੱਲਾ। ਆ ਚੰਡੀਗੜ੍ਹ ਚ ਤੁਸੀਂ ਨਵਾਂ ਸਾਲ ਮਨਾਉਂਦਾ ਵੇਖਿਆ ਨਾ, ਜਨਤਾ ਦਾ ਝੁੰਡ, ਉਹਨਾਂ ਨੇ ਕਿੱਡਾ ਗੰਦ ਪਾਇਆ। ਬਿਲਕੁਲ ਚੰਡੀਗੜ੍ਹ ਦੇ ਵਿੱਚ ਨਹੀਂ, ਚੰਡੀਗੜ੍ਹ ਤੋਂ ਜ਼ਿਆਦਾ ਜਿਹੜਾ ਅਸਰ ਸੀ ਉਹ ਮੁਹਾਲੀ ਚ ਦੇਖਣ ਨੂੰ ਮਿਲਿਆ, ਕਿਉਂਕਿ ਮੁਹਾਲੀ ਪੰਜਾਬ ਚ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਇਹ ਗਲਤ ਗੱਲ ਦੀ ਆਪਣੀ ਮਰਜ਼ੀ ਤੇ ਨਿਰਭਰ ਕਰਦਾ ਕੀ ਉਹਨੇ ਖਾਣਾ, ਕੀ ਪੀਣਾ, ਕੀ ਪਹਿਨਣਾ। ਪਰ ਇਸ ਤਰ੍ਹਾਂ ਜਿੱਦਾਂ ਸੜਕਾਂ ਤੇ ਆ ਕੇ ਪੱਬ ਬਣਾ ਲੈਂਦੇ ਆ, ਤੇ ਜਾਂ ਪੱਬ ਉਹ ਕਮਰੇ 'ਚ ਬਣਾਉਂਦੇ ਆ ਤੇ ਮੁੜ ਕੇ ਪੱਬ ਆ ਕੇ ਜਿਹੜੇ ਸੜਕਾਂ ਤੇ ਚੁੱਕਦੇ ਆ, ਇਹ ਮਾੜੀ ਗੱਲ ਆ। ਆਹ ਜਿਹੜੀ ਬੀਬੀ ਆ ਇਹਨੇ ਜਾਣ ਬੁੱਝ ਕੇ ਬੇਇੱਜ਼ਤੀ ਕਰਾਈ ਆ। ਜਿਵੇਂ ਉਹ ਕਹਿੰਦੇ ਨੇ ਕਿ ਜਿਵੇਂ ਕਿਸੇ ਦੀ ਆਦਤ ਹੁੰਦੀ ਹੈ ਕਿ ਆ ਲੜਾਈਏ ਸਾਡੇ ਵਿਹੜੇ, ਉਹ ਘੇਰ ਕੇ ਲੜਾਈ ਨੂੰ ਕਹਿੰਦਾ ਕਿ ਸਾਡੇ ਵਿਹੜੇ ਆ ਜਾ। ਇਸ ਬੀਬੀ ਨੇ ਵੀ ਬੇਇੱਜ਼ਤੀ ਨੂੰ ਕਿਹਾ ਕਿ ਆ ਜਾ ਮੇਰੇ ਗੱਲ ਪੈ ਜਾ। ਹੋਇਆ ਕੀ ਆ ਕਿ ਇਹ ਤੇ ਇੱਕ ਇਹਦਾ ਸਾਥੀ ਕਿਤੋਂ ਆਉਂਦੇ ਪਏ ਸੀ ਮਾਨਸਾ ਵਾਲੀ ਸਾਈਡ ਤੋਂ, ਰਸਤੇ ਦੇ ਵਿੱਚ ਇਹਨਾਂ ਨੇ ਇੱਕ ਗੱਡੀ ਨੂੰ 2-3 ਦਫਾ ਹਿੱਟ ਕੀਤਾ ਤੇ ਉਸ ਕਾਰ ਚਾਲਕ ਨੇ ਬਠਿੰਡਾ ਪੁਲਿਸ ਨੂੰ ਅੱਗੇ ਟੈਲੀਫੋਨ ਕਰ ਦਿੱਤਾ ਕਿ ਇਸ ਤਰ੍ਹਾਂ ਇੱਕ ਬੜੀ ਤੇਜ਼ ਰਫ਼ਤਾਰ ਗੱਡੀ ਆ ਰਹੀ ਹੈ, ਉਹਨਾਂ 2-3 ਦਫਾ ਮੈਨੂੰ ਹਿੱਟ ਕੀਤਾ, ਖਿਲਾਰਿਆ ਵੀ ਨਹੀਂ, ਮਾਰ ਦੇਣ ਲੱਗੇ ਸੀ ਮੈਨੂੰ। ਤੇ ਜਦੋਂ ਗਾਂਹ ਫਿਰ ਉਹਨਾਂ ਨੇ ਉਹ ਗੱਡੀ ਦਾ ਨੰਬਰ ਨੋਟ ਕਰਕੇ ਗੱਡੀ ਰੋਕੀ ਬਠਿੰਡੇ ਵਾਲਿਆਂ, ਤੇ ਇਹ ਬੀਬੀ ਫਿਰ ਐਲੀ ਕਰਕੇ ਪੁਲਿਸ ਵਾਲਿਆਂ ਨੂੰ ਪੈ ਗਈ। ਤੇ ਜਦੋਂ ਪੁਲਿਸ ਵਾਲਿਆਂ ਨੇ ਅੱਗੋਂ ਇਸ ਬੀਬੀ ਨੂੰ ਵਾਲਿਆ ਕਿ ਤੂੰ ਤੇ ਸ਼ਰਾਬ ਪੀਤੀ ਆ, ਗੱਡੀ ਤੁਸੀਂ ਗਲਤ ਡਰਾਈਵ ਕਰਕੇ ਲਈ ਆਉਂਦੇ ਹੋ, ਉਲਟਾ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ, ਸਾਡੇ ਗੱਲ ਪੈਂਦੇ ਹੋ, ਕਰਦੇ ਆ ਗੱਲ। ਉਹਨਾਂ ਨੇ ਜਦੋਂ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਤੇ ਫਿਰ ਇਸ ਬੀਬੀ ਨੇ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ, ਜੋ ਹਥਿਆਰ ਹੁੰਦਾ ਬੀਬੀਆਂ ਕੋਲ ਆਮ ਤੌਰ ਤੇ। ਇਹਨਾਂ ਨੇ ਜੀ ਮੇਰੀ ਇੱਜ਼ਤ ਨੂੰ ਹੱਥ ਪਾਇਆ, ਹਾਲਾਂਕਿ ਉੱਥੇ ਵੀਡੀਓ ਬਣਦੀ ਪਈ ਸੀ ਇੱਕ ਮਿੰਟ ਦੀ। ਉਹ ਸਾਰੀ ਵੀਡੀਓ ਜਿਹੜੀ ਹੈ ਉਹ ਅੱਜ ਨੈਟ ਤੇ ਵੀ ਆ ਗਈ ਆ। ਤਾਂ ਇਹਨੇ ਫਿਰ ਬਹੁਤ ਰੌਲਾ ਪਾਇਆ, ਇਹਨੂੰ ਜਦੋਂ ਹਸਪਤਾਲ 'ਚ ਖੜਿਆ ਤੇ ਉੱਥੇ ਵੀ ਇਹਨੇ ਬਹੁਤ ਡਰਾਮਾ ਕੀਤਾ, ਪਰ ਇਹਦੀ ਪੇਸ਼ ਕੋਈ ਨਹੀਂ ਚੱਲੀ। ਉਹਨਾਂ ਨੇ ਮੈਡੀਕਲ ਕਰਵਾ ਕੇ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜੀ। ਸੋ ਆਪ ਹੀ ਇਹਨੇ ਗਲਤ ਹਰਕਤ ਕੀਤੀ ਹੈ ਤੇ ਉਸ ਹਰਕਤ ਨੂੰ ਭੋਗਿਆ। ਪਰ ਇਹਦੇ ਚੋਂ ਇੱਕ ਚੀਜ਼ ਦੇਖੋ ਇਹ ਨਿਕਲ ਕੇ ਆਉਂਦੀ ਆ ਕਿ ਆਮ ਤੌਰ ਤੇ ਜਿਹੜੇ ਬੀਬੀਆਂ ਨੂੰ ਅਧਿਕਾਰ ਮਿਲੇ ਉਹ ਥੋੜੇ ਹੋਰ ਵੀ ਮਿਲਣੇ ਚਾਹੀਦੇ ਆ, ਪਰ ਜਿੰਨੇ ਕੁ ਮਿਲੇ ਆ ਕਈ ਬੀਬੀਆਂ ਉਹਨਾਂ ਦਾ ਰੱਜ ਕੇ ਮਿਸਯੂਜ਼ਿੰਗ ਕਰਦੀਆਂ। ਇਹਦੀ ਇੱਕ ਮਿਸਾਲ ਆ, ਉਹ ਪੁਲਿਸ ਵਾਲਿਆਂ ਤੇ ਹੀ ਦੋਸ਼ ਲਾਈ ਜਾਂਦੀ। ਪੁਲਿਸ ਵਾਲਿਆਂ ਨੂੰ ਵੀ ਘੱਟੋ ਘੱਟ ਕੰਨ ਹੋਏ ਹੋਣਗੇ ਕਿ ਕਈ ਵਾਰ ਉਹ ਇਸ ਤਰ੍ਹਾਂ ਦੀਆਂ ਗੱਲਾਂ 'ਚ ਆ ਕੇ ਕੋਈ ਬੰਦਾ ਨਜਾਇਜ਼ ਵੀ ਰਗੜ ਦਿੰਦੇ ਆ। ਸੋ ਹਰੇਕ ਮਾਮਲੇ 'ਚ ਹਰੇਕ ਬੀਬੀ ਸਹੀ ਨਹੀਂ ਹੁੰਦੀ, ਸੱਚ ਨਹੀਂ ਹੁੰਦੀ। ਇਹ ਪੁਲਿਸ ਨੂੰ ਅੱਜ ਕੰਨ ਹੋ ਗਏ ਹੋਣੇ ਆ, ਕਿਉਂਕਿ ਪੁਲਿਸ ਵਾਲਿਆਂ ਨੂੰ ਉਹਨੇ ਗਾਲਾਂ ਕੱਢ ਕੇ ਵਰਦੀਆਂ ਪਾੜ ਕੇ ਉਹਨਾਂ ਦੀਆਂ ਉਲਟਾ ਉਹਨਾਂ ਤੇ ਦੋਸ਼ ਲਾਤਾ ਕਿ ਤੁਸੀਂ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ, ਹਾਲਾਂਕਿ ਵੀਡੀਓ ਸਾਰੀ ਬਣਦੀ ਪਈ ਸੀਗੀ। ਸੋ ਇਹ ਪੁਲਿਸ ਵਾਲਿਆਂ ਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ, ਪਰ ਇਹੋ ਜਿਹੀਆਂ ਬੀਬੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਭਾਈ ਜੇ ਖਾਣ ਪਾਣ ਤੇ ਕੰਟਰੋਲ ਨਹੀਂ ਤੇ ਘੱਟੋ ਘੱਟ ਜ਼ਬਾਨ ਕਲਾਮ ਤੇ ਕੰਟਰੋਲ ਰੱਖੋ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਜਾਂਦੇ ਜਾਂਦੇ ਦੱਸ ਦਿਓ ਜੀ, ਖੇਡ ਸੰਸਾਰ ਦੇ ਵਿੱਚ ਕੀ ਕੁਛ ਚੱਲ ਰਿਹਾ? ਦੇਖੋ, ਖੇਡ ਸੰਸਾਰ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਤੇ ਇੱਕ ਇਹ ਆ ਕਿ ਹਿਮਾਚਲ ਦੀ ਇੱਕ ਕੁੜੀ ਆ ਅੰਚਲ ਠਾਕੁਰ, ਉਹਨੇ ਤੁਰਕੀ ਦੇ ਵਿੱਚ ਐਲਪਾਈਨ ਏਜ਼ਰ 3200 ਕੱਪ ਸਕਾਈਂਗ ਟੂਰਨਾਮੈਂਟ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਇਹ ਪਹਿਲਾ ਮੈਡਲ ਹੈ ਹੁਣ ਤੱਕ ਦਾ ਸਕਾਈਂਗ ਦੇ ਖੇਤਰ ਦੇ ਵਿੱਚ, ਜਿਹੜੀ ਉਹ ਬਰਫ ਵਾਲੀ ਖੇਡ ਆ, ਤੁਹਾਡੇ ਇੱਧਰ ਜ਼ਿਆਦੀਆਂ ਖੇਡਾਂ ਹੁੰਦੀਆਂ। ਦੂਜੀ ਚੀਜ਼ ਜਿਹੜੀ ਆ ਉਹ ਕ੍ਰਿਕਟ ਨਾਲ ਜੁੜੀ ਆ। ਪੰਜਾਬ ਨੇ ਸਰਵਿਸਿਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਹ T20 ਜਿਹੜਾ ਸਾਹਿਦ ਮੁਸ਼ਤਾਕ ਅਲੀ ਟੂਰਨਾਮੈਂਟ ਚੱਲੀ ਜਾਂਦਾ, ਇਹਦੇ ਵਿੱਚ ਯੁਵਰਾਜ ਬਹੁਤ ਧਾਕੜ ਬੱਲੇਬਾਜ਼ੀ ਕਰੀ ਜਾ ਰਿਹਾ। ਸੋ ਪੰਜਾਬ ਲਗਾਤਾਰ ਦੂਸਰਾ ਮੈਚ ਜਿੱਤ ਗਿਆ। ਇਹਦੇ 'ਚ ਮਨਦੀਪ ਹੈ ਮੁੰਡਾ ਜਿਹੜਾ, ਉਹ ਵੀ ਕੌਮਾਂਤਰੀ ਕ੍ਰਿਕਟ ਖਿਡਾਰੀ ਹੈ, ਉਹਨੇ ਬੜੀ ਜ਼ਬਰਦਸਤ ਪਾਰੀ ਖੇਡੀ ਹੈ ਕੱਲ ਇਸ ਮੈਚ 'ਚ 84 ਰਨ ਦੀ। ਸੋ ਪੰਜਾਬ ਬੜਾ ਈਜ਼ਲੀ ਇਸ ਮੈਚ ਨੂੰ ਵਿਨ ਕਰ ਗਿਆ। ਦੂਸਰੇ ਪਾਸੇ ਇੱਕ ਸਰਵੇ ਆਇਆ, ਸਰਵੇ ਦੇ ਵਿੱਚ ਕਮਾਲ ਦਾ ਇਹ ਤੱਥ ਨਿਕਲ ਕੇ ਆਇਆ
ਕਿ ਆ ਜਿਹੜੀਆਂ ਖੇਡਾਂ ਜਿੱਦਾਂ ਗੋਲਫ, ਅਮਰੀਕਨ ਫੁੱਟਬਾਲ, ਕ੍ਰਿਕਟ, ਖਾਸ ਤੌਰ ਤੇ ਕ੍ਰਿਕਟ, ਡਾਟ ਤੇ ਸਨੂਕਰ, ਇਹ ਬੋਰਿੰਗ ਟੌਪ ਦੀਆਂ 5 ਬੋਰਿੰਗ ਗੇਮਾਂ ਨੇ। ਔਰ ਟੌਪ ਰੋਚਕ ਖੇਲਾਂ ਨੇ ਜਿਹੜੀਆਂ ਉਹ ਨੇ ਐਥਲੈਟਿਕਸ, ਟੈਨਿਸ, ਫੁੱਟਬਾਲ, ਰਗਬੀ ਯੂਨੀਅਨ ਜਿਹਨੂੰ ਕਹਿੰਦੇ ਆ, ਔਰ ਜਿਮਨਾਸਟ। ਸੋ ਇਹ ਇੱਕ ਸਰਵੇ ਨਿਕਲਿਆ ਖੇਡਾਂ ਦੀ ਦੁਨੀਆ 'ਚ। ਕੁਛ ਇਸ ਤਰ੍ਹਾਂ ਦੀਆਂ ਇਹ ਕੌਮਾਂਤਰੀ ਤੇ ਕੌਮੀ ਖਬਰਾਂ ਹਨ, ਪਰ ਇੱਕ ਦੇਸੀ ਖਬਰ ਵੀ ਹੈ ਕਿ ਲੰਬਿਆਂ 'ਚ ਜਿਹੜਾ 42ਵਾਂ ਕੁਸ਼ਤੀ ਦੰਗਲ ਹੋਇਆ ਸੀਗਾ, ਉਸ ਦੰਗਲ ਦੀ ਝੰਡੀ ਦੇ ਵਿੱਚ ਦੋਵੇਂ ਪਹਿਲਵਾਨ ਆ ਜਿਹੜੇ ਉਹ ਬਰਾਬਰ ਰਹੇ ਆ। ਇਹ ਕਾਫੀ ਨਾਮੀ ਪਹਿਲਵਾਨਾਂ ਦੀ ਦੰਗਲ ਸੀਗੀ। ਇਹਦੇ ਵਿੱਚ ਜਿਹੜੀ ਝੰਡੀ ਦੀ ਕੁਸ਼ਤੀ ਹੋਈ ਹੈ ਉਹਦੇ 'ਚ ਦੋਵੇਂ ਪਹਿਲਵਾਨ ਸੀਗੇ ਜਿਹੜੇ ਕਮਲ ਡੂਨ ਸ਼ੇੜੀ ਤੇ ਪੰਮਾ ਡੇਰਾ ਬਾਬਾ ਨਾਨਕ ਜੀ, ਬਰਾਬਰ ਛੁੱਟੇ ਆ। ਨਾ ਕੋਈ ਕਿਸੇ ਨੂੰ ਹਰਾ ਸਕਿਆ, ਨਾ ਕੋਈ ਕਿਸੇ ਤੋਂ ਜਿੱਤ ਸਕਿਆ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੇ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ੍ਰੀ ਅਕਾਲ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। ਖਾਲਸਾ ਇੰਸ਼ੋਰੈਂਸ। ਫॉर मोर इन्फॉर्मेशन कॉल 4082722500 408-272-2500 और visit khalsainsurance.com। ਰੀਨੋ ਅਤੇ ਕੈਲੀਫੋਰਨੀਆ ਦੇ 7-11